USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਮੈਂਟੂ ਗੁਰਸਰੀਆ ਜੀ। ਦੱਸਣਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਕੀ ਕੁਛ ਵਾਪਰ ਰਿਹਾ ਆ, ਉਸ ਤੇ ਨਜ਼ਰ ਮਾਰਨਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦਾ ਫੋਨ ਨੰਬਰ 4082722500। ਕ੍ਰਿਸ਼ਨ ਧਨੋਤਾ ਜੀ, ਜੁਬਾ ਸਿਟੀ। ਗੁਰਵਿੰਦਰ ਸਿੰਘ ਅਵਤਾਰ ਸਿੰਘ ਚੰਦੀ ਕੋਚੇਲਾ ਤੋਂ। ਅਰਨੋ ਐਕਸਪ੍ਰੈਸ ਵਾਲੇ ਸੁੱਚਾ ਸਿੰਘ ਜੀ ਫਰੈਜ਼ਨੋ ਤੋਂ। ਰਜਿੰਦਰ ਸਿੰਘ ਚੌਹਾਨ ਬੇਕਰਸਫੀਲਡ। ਸਰਬਜੀਤ ਸਿੰਘ ਵਾਸੀ ਅਟਵਾਟਰ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਮੈਂਟੂ ਗੁਰਸਰੀਆ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਤੇ ਜੀ ਮੈਂਟੂ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਜਿਹੜੀ ਸਿਮਰਤੀ ਇਰਾਨੀ ਆ, ਉਸਦੀ ਡਿਗਰੀ ਦੀ ਕਾਫੀ ਦੇਰ ਗੱਲਬਾਤ ਹੋਈ ਆ ਕਿ ਉਸਦੀ ਡਿਗਰੀ ਨਕਲੀ ਆ, ਕੀ ਪੜ੍ਹੀ ਹੋਈ ਆ, ਤੇ ਉਸਨੂੰ ਜਨਤਕ ਕਰਨ ਤੇ ਹਾਈ ਕੋਰਟ ਵੱਲੋਂ ਰੋਕ। ਇਹ ਬੀਬੀ ਸਿਮਰਤੀ ਇਰਾਨੀ ਦੀ ਤੇ ਨਰਿੰਦਰ ਮੋਦੀ ਦੀ ਡਿਗਰੀ ਉਹ ਦੇਸ਼ ਲਈ ਅਲਜਬਰੇ ਦਾ ਸਵਾਲ ਹੀ ਬਣ ਗਈ ਆ। ਨਾ ਤੇ ਛੱਡ ਸਕਦੇ ਆ, ਨਾ ਹੀ ਇਹਦਾ ਹੱਲ ਕੋਈ ਲੱਭਦਾ। ਕਿਸੇ ਨੂੰ ਕੋਈ ਨਹੀਂ ਪਤਾ ਲੱਗਦਾ ਕੀ ਹੋ ਜਾਂਦਾ ਕੀ ਨਹੀਂ ਇਹਨਾਂ ਮਾਮਲਿਆਂ 'ਚ। ਆਪ ਪਿਛਲੇ ਦਿਨਾਂ ਦੇ ਵਿੱਚ ਸਾਡਾ ਇੱਥੋਂ ਦਾ ਜਿਹੜਾ ਮੁੱਖ ਸੂਚਨਾ ਕਮਿਸ਼ਨਰ ਆ, ਆਚਾਰਿਆਲੂ ਉਹਦਾ ਨਾਮ ਸੀਗਾ, ਉਹਨੇ ਇਹ ਹੁਕਮ ਦਿੱਤਾ ਸੀਗਾ, ਇਹ ਮਤਾ ਪਾਸ ਕਰਕੇ ਆਦੇਸ਼ ਜਾਰੀ ਕਰ ਦਿੱਤਾ ਸੀਗਾ CBSE ਬੋਰਡ ਨੂੰ ਕਿ ਬੀਬੀ ਸਿਮਰਤੀ ਇਰਾਨੀ ਦੀਆਂ ਡਿਗਰੀਆਂ, ਉਹਨਾਂ ਬਾਰੇ ਜਿਹੜੀ ਸੂਚਨਾ ਉਹ ਉਪਲਬਧ ਕਰਾਓ। ਸਾਰੇ ਮੁਲਕ ਨੂੰ ਪਤਾ ਇੱਕ ਵਾਰੀ ਲੱਗ ਗਿਆ ਕਿ ਸ਼ਾਇਦ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਬੀਬੀ ਸਿਮਰਤੀ ਇਰਾਨੀ ਦੀਆਂ ਡਿਗਰੀਆਂ ਦਾ ਜਿਹੜਾ ਸਸਪੈਂਸ ਆ ਇਹ ਚੁੱਕਿਆ ਜਾਵੇ। ਇਹਨਾਂ ਦੀਆਂ ਡਿਗਰੀਆਂ ਬਾਰੇ ਕੋਈ ਸੱਚ ਹੈ ਜਿਹੜਾ ਠੋਸ ਰੂਪ ਦੇ ਵਿੱਚ ਸਾਹਮਣੇ ਆ ਜਾਵੇ। ਪਰ ਹੋਇਆ ਕਿ CBSE ਬੋਰਡ ਹੈ ਜਿਹੜਾ ਉਹ ਦਿੱਲੀ ਹਾਈ ਕੋਰਟ 'ਚ ਪਹੁੰਚ ਗਿਆ। ਹੁਣ ਪਤਾ ਨਹੀਂ ਉਹ ਪਹੁੰਚ ਗਿਆ ਕਿ ਜਾਂ ਕਿਸੇ ਨੇ ਪਿੱਛੋਂ ਧੱਕਾ ਲਾ ਕੇ ਪਹੁੰਚਾ ਦਿੱਤਾ, ਪਰ ਉਹ ਉੱਥੇ ਜਾ ਕੇ ਰਿਟ ਪਾ ਬੈਠਾ, ਰਿਟ ਕਹਿ ਲਓ ਜਾਂ ਰੱਟਾ ਕਹਿ ਲਓ ਕਿ ਰੱਟਾ ਪਾ ਬੈਠਾ ਕਿ ਦੇਖੋ ਜੀ ਇਹ ਜਿਹੜੀ ਸਾਡੇ ਕੋਲ ਕਿਸੇ ਵੀ ਸਟੂਡੈਂਟ ਦੀ ਜਿਹੜੀ ਮਾਰਕਸ਼ੀਟ ਹੁੰਦੀ ਹੈ ਜਾਂ ਸਰਟੀਫਿਕੇਟ ਹੁੰਦੇ ਆ, ਉਹ ਇੱਕ ਤਰ੍ਹਾਂ ਨਾਲ ਸਾਡੇ ਕੋਲ ਯਕੀਨਸ਼ੁਦਾ ਅਮਾਨਤ ਹੁੰਦੀ ਹੈ। ਤੀਜੀ ਧਿਰ ਦੀ ਸੂਚਨਾ ਜਿਹੜੀ ਉਹ ਅਸੀਂ ਨਹੀਂ ਦੇ ਸਕਦੇ। ਸੋ ਇਸ ਤਰਕ ਦੇ ਆਧਾਰ ਤੇ ਅੱਜ ਹਾਈ ਕੋਰਟ ਨੇ ਉਹ ਜੋ ਸੂਚਨਾ ਕਮਿਸ਼ਨਰ ਨੇ ਹੁਕਮ ਦਿੱਤਾ ਸੀ, ਉਸ ਹੁਕਮ ਤੇ ਰੋਕ ਲਾ ਦਿੱਤੀ ਹੈ। ਮਤਲਬ ਇਹ ਕਿ ਹੁਣ CBSE ਬੋਰਡ ਹੈ ਜਿਹੜਾ ਉਹ ਇੱਕ ਤਰ੍ਹਾਂ ਨਾਲ ਆਜ਼ਾਦ ਹੋ ਗਿਆ ਕਿ ਉਹ ਬੀਬੀ ਸਿਮਰਤੀ ਇਰਾਨੀ ਦੀਆਂ ਜਿਹੜੀਆਂ ਸਰਟੀਫਿਕੇਟ ਦੀਆਂ ਕਾਪੀਆਂ ਜਨਤਕ ਨਹੀਂ ਕਰ ਸਕੇਗਾ। ਨਹੀਂ ਤੇ ਸੂਚਨਾ ਕਮਿਸ਼ਨਰ ਦੀਆਂ ਹਦਾਇਤਾਂ ਤੇ ਉਹਨਾਂ ਨੂੰ ਇਹ ਕਾਪੀਆਂ ਜਿਹੜੀਆਂ ਜਨਤਕ ਕਰਨੀਆਂ ਪੈਣੀਆਂ ਸੀ। ਸੋ ਇੱਕ ਵਾਰ ਫੇਰ ਇਸ ਸਾਰੇ ਮਾਮਲੇ ਤੇ ਸਸਪੈਂਸ ਹੈ ਜਿਹੜਾ ਉਹ ਜਿਉਂਦਾ ਤਿਉਂ ਬਰਕਰਾਰ ਰਹੇਗਾ। ਉਹ ਜੇ ਮਸਲਾ ਕੀ ਸੀ, ਮਸਲਾ ਇਹ ਸੀਗਾ ਕਿ ਬੀਬੀ ਸਿਮਰਤੀ ਇਰਾਨੀ ਨੇ 2004 ਦੇ ਵਿੱਚ ਕਪਲ ਸਿੱਬਲ ਦੇ ਖਿਲਾਫ ਇਲੈਕਸ਼ਨ ਲੜਿਆ ਸੀਗਾ ਚਾਂਦਨੀ ਚੌਕ ਤੋਂ। ਉਦੋਂ ਜਿਹੜੀ ਇਹਨੇ ਹਲਫਨਾਮੇ ਦੇ ਵਿੱਚ ਆਪਣੀ ਸਿੱਖਿਆ ਯੋਗਤਾ ਦੱਸੀ ਸੀ, ਉਹ ਦੱਸੀ ਸੀ 1994 'ਚ ਕਿ ਮੈਂ BA ਕੀਤੀ ਹੈ। ਬਾਅਦ ਦੇ ਵਿੱਚ ਜਦੋਂ ਇਹਨੇ 2014 ਦੇ ਵਿੱਚ ਇਲੈਕਸ਼ਨ ਲੜਿਆ, ਉਦੋਂ ਇਹਨੇ ਆਪਣੀ ਸਿੱਖਿਆ ਯੋਗਤਾ ਉਸੇ ਸਾਲ ਦੀ ਜਿਹੜੀ BCom ਲਿਖ ਦਿੱਤੀ, BCom ਦੱਸ ਦਿੱਤੀ, ਜਿੱਥੋਂ ਇਹ ਰੌਲਾ ਪੈ ਗਿਆ ਕਿ ਇੱਕੋ ਸਾਲ ਦੇ ਵਿੱਚ 2 ਡਿਗਰੀਆਂ ਕਿਵੇਂ ਕਰ ਸਕਦੇ ਆ। ਹੁਣ ਪਤਾ ਨਹੀਂ, ਸਮਝ ਨਹੀਂ ਆ ਰਹੀ ਕਿ ਸੂਚਨਾ ਕਮਿਸ਼ਨਰ ਹੈ ਜਿਹੜਾ ਉਹ ਆਪਣੀਆਂ ਜਿਹੜੀਆਂ ਹੱਦਾਂ ਦਾ ਨਹੀਂ ਸੀ ਪਤਾ, ਜਾਂ ਫਿਰ ਹਾਈ ਕੋਰਟ ਨੇ ਕਿਸੇ ਹੋਰ ਐਂਗਲ ਤੋਂ ਸੋਚਿਆ ਵਿਚਾਰਿਆ। ਉਸ ਤਰ੍ਹਾਂ ਹਾਲੇ ਇਹ ਮਸਲਾ ਜਿਹੜਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਅਪ੍ਰੈਲ ਦੇ ਵਿੱਚ ਫਿਰ ਸੁਣਵਾਈ ਹੋਏਗੀ, ਪਰ ਬਹੁਤੇ ਲੋਕ ਹੈ ਜਿਹੜੇ ਉਹ ਇਹੋ ਉਮੀਦ ਲਾਈ ਬੈਠੇ ਆ ਕਿ ਇਸ ਤਰ੍ਹਾਂ ਹੀ ਜਿਹੜੇ ਅਟਕਲ ਪੱਚੂ ਲਾਏ ਜਾ ਰਹੇ ਆ ਕਾਨੂੰਨ ਦੇ, ਹੌਲੀ ਹੌਲੀ ਇਸ ਡਬੜੂ ਘੁਸੜੂ ਦੇ ਵਿੱਚ ਇਹ ਜਿਹੜੀ ਟਰਮ ਆ ਸਿਮਰਤੀ ਇਰਾਨੀ ਦੀ ਜਿਹੜੀ ਕੇਂਦਰੀ ਮੰਤਰੀ ਵਜੋਂ, ਇਹ ਹੌਲੀ ਹੌਲੀ ਲੰਘ ਜਾਣੀ ਆ। ਮੁੜ ਕੇ ਜਿਵੇਂ ਕਹਿੰਦੇ ਹੁੰਦੇ ਕਿ ਪਾਣੀ ਉਤਰਿਆ ਖਵਾਜਾ ਵਿਸਰਿਆ, ਮੁੜ ਕੇ ਖਵਾਜੇ ਦੀ ਦੇਖ ਕਿੰਨੇ ਵੰਡਣੀ ਆ। ਜਦੋਂ ਇੱਕ ਵਾਰੀ ਟਰਮ ਲੰਘ ਗਈ ਫਿਰ ਕਿੰਨੇ ਪੁੱਛਣਾ। ਸੋ ਇਹ ਸਾਰੇ ਉਮੀਦ ਕੀਤੀ ਬੈਠੇ ਆ ਕਿ ਆਉਣ ਵਾਲੇ ਦਿਨਾਂ 'ਚ ਵੀ ਇਹ ਇਸੇ ਤਰ੍ਹਾਂ ਹੀ ਡਿਗਰੀ ਦਾ ਜਿਹੜਾ ਸਸਪੈਂਸ ਰਹੇਗਾ। ਹੋਰ ਸਾਲ 1.5 ਸਾਲ ਬਾਅਦ ਜਦੋਂ ਸਰਕਾਰ ਹੌਲੀ ਹੌਲੀ ਆਪਣੇ ਇਸ ਕਾਰਜਕਾਲ ਦੇ ਅੰਤ ਨੂੰ ਵਧੇਗੀ, ਉਦੋਂ ਬਾਅਦ ਵੇਖੀ ਜਾਏਗੀ, ਜਿਸ ਰਾਜੇ ਦੀ ਪ੍ਰਜਾ ਹੈਗੀ ਉਸ ਹਿਸਾਬ ਦੇ ਨਾਲ ਬਣੇਗਾ। ਪਰ ਹਾਲ ਦੀ ਘੜੀ ਇਹ ਜਾਪਦਾ ਕਿ ਇਹ ਸਿਮਰਤੀ ਇਰਾਨੀ ਦੀ ਡਿਗਰੀ ਦਾ ਮਸਲਾ ਜਿਹੜਾ ਉਹ ਹੱਲ ਨਹੀਂ ਹੋਣਾ। ਇਹ ਪਰਦਾਪੋਸ਼ੀ ਇਸੇ ਤਰ੍ਹਾਂ ਬਣੀ ਰਹੇਗੀ। ਪਰ ਜੇਕਰ ਇਹਦੇ ਤੇ ਪੱਕੇ ਤੌਰ ਤੇ ਕੋਈ ਕਾਨੂੰਨ ਰੋਕ ਲੱਗ ਜਾਂਦੀ ਹੈ ਤਾਂ ਫਿਰ ਜਿਹੜੇ ਜਾਅਲੀ ਡਿਗਰੀਆਂ ਤੇ ਨੌਕਰੀਆਂ ਕਰੀ ਜਾਂਦੇ ਆ, ਜਿਨ੍ਹਾਂ ਬਾਰੇ ਪੱਤਰਕਾਰ ਕਈ ਵਾਰੀ ਖੋਜ ਕਰਦੇ ਆ RTI ਪਾ ਕੇ
ਜਾਂ ਜਿਹੜੇ ਵਿਭਾਗ ਉਹਨਾਂ ਦੇ ਖਿਲਾਫ ਐਕਸ਼ਨ ਲੈਂਦੇ ਆ, ਉਹ ਇਹਨਾਂ ਜਿਹੜੇ ਸਰਟੀਫਿਕੇਟ ਹੁੰਦੇ ਆ ਯੋਗਤਾ ਦੇ, ਇਹਨਾਂ ਦੀ ਜਾਂਚ ਕਰਦੇ ਆ ਮੰਗਾ ਕੇ ਇਸ ਤਰੀਕੇ ਨਾਲ ਕਢਾ ਕੇ। ਫਿਰ ਉਹਨਾਂ ਕੋਲ ਵੀ ਇੱਕ ਇੱਕ ਪੈਂਤੜਾ ਵੱਜ ਜਾਏਗਾ। ਉਹ ਵੀ ਕਹਿਣਗੇ ਕਿ ਜੇ ਸਾਡੀ ਬੀਬੀ ਸਿਮਰਤੀ ਇਰਾਨੀ ਮੰਨਦੀ ਹੈ ਕਿ ਭਾਈ ਇਹ ਉਹਦੀ ਨਿੱਜੀ ਪ੍ਰਾਪਰਟੀ ਹੈ, ਤੇ ਫਿਰ ਸਾਡੀ ਵੀ ਨਿੱਜੀ ਪ੍ਰਾਪਰਟੀ ਹੈ, ਸਾਡੀ ਫਿਰ ਤੁਸੀਂ ਕਾਹਤੋਂ ਇਸ ਨਿਜਤਾ ਨੂੰ ਤੁਸੀਂ ਜਨਤਕ ਕਰੋ। ਸੋ ਉਹਨਾਂ ਕੋਲ ਵੀ ਇੱਕ ਪੈਂਤੜਾ, ਕਾਨੂੰਨੀ ਪੈਂਤੜਾ ਜਿਹੜਾ ਵੱਜ ਜਾਏਗਾ। ਬਿਲਕੁਲ ਜੀ। ਜਿਸ ਤਰ੍ਹਾਂ ਸਿਮਰਤੀ ਇਰਾਨੀ ਦੀ ਗੱਲ ਕੀਤੀ ਆ, ਜਿਸ ਬੰਦੇ ਨੂੰ ਵੋਟਾਂ ਪੈਂਦੀਆਂ ਤੇ ਉਸ ਦਾ ਕੁਝ ਨਿੱਜੀ ਨਹੀਂ ਹੁੰਦਾ, ਇਹ ਚੀਜ਼ਾਂ ਨਸਰੀ ਕਰਨੀ ਪੈਂਦੀ ਹੁੰਦੀ ਆ। ਅੱਗੇ ਹਾਰੇ ਨਕਾਰੇ ਨੇਤਾਵਾਂ ਦੀ ਜੇ ਗੱਲ ਕਰੀਏ ਕਿ ਉਹ ਰਾਜ ਸਭਾ ਦੇ ਵਿੱਚ ਜਾਂਦੇ ਆ ਤੇ ਉਹਨਾਂ ਤੇ ਰੋਕ ਲਾਉਣ ਵਾਲੀ ਪਟੀਸ਼ਨ ਤੇ ਹਾਈ ਕੋਰਟ ਨੇ ਹੱਥ ਖੜੇ ਕੀਤੇ। ਇਹ ਵੀ ਮਸਲਾ ਅੱਜ ਦਿੱਲੀ ਹਾਈ ਕੋਰਟ ਦੇ ਵਿੱਚ ਹੀ ਸੀਗਾ। ਜਿਸ ਤਰੀਕੇ ਨਾਲ ਬੀਬੀ ਸਿਮਰਤੀ ਇਰਾਨੀ ਦਾ ਫੈਸਲਾ ਆਇਆ, ਉਸੇ ਤਰੀਕੇ ਨਾਲ ਇਹ ਵੀ ਸੁਣਵਾਈ ਹੈ ਜਿਹੜੀ ਉਹ ਹਾਈ ਕੋਰਟ ਦੇ ਵਿੱਚ ਹੋਈ ਹੈ। ਦਿੱਲੀ ਹਾਈ ਕੋਰਟ ਨੇ ਅੱਜ ਜਿਹੜਾ ਇਹ ਪਟੀਸ਼ਨ ਕਰਤਾ ਸੀਗਾ ਉਹਨੂੰ ਕਿਹਾ ਕਿ ਭਾਈ ਤੂੰ ਹੀ ਦੱਸ, ਸਾਨੂੰ ਤੂੰ ਹੀ ਦੱਸ ਦੇ ਕਿ ਅਸੀਂ ਕਿਸ ਕਾਨੂੰਨ ਦੇ ਤਹਿਤ ਉਹਨਾਂ ਨੇਤਾਵਾਂ ਤੇ ਰੋਕ ਲਾਈਏ ਜਿਹੜੇ ਲੋਕ ਸਭਾ ਇਲੈਕਸ਼ਨ ਹਾਰ ਜਾਂਦੇ ਪਰ ਰਾਜ ਸਭਾ ਦੇ ਵਿੱਚ ਦਾਖਲ ਹੋ ਜਾਂਦੇ ਜਾ ਕੇ। ਸੋ ਸਾਨੂੰ ਤੁਸੀਂ ਆਪ ਹੀ ਦੱਸ ਦਿਓ ਕਿ ਕੋਈ ਨੇਮ ਕਾਇਦਾ ਜੇ ਹੈ ਤੇ ਅਸੀਂ ਉਸ ਨੇਮ ਕਾਇਦੇ ਦੇ ਤਹਿਤ ਇਹਨਾਂ ਨੂੰ ਇਸ ਚੋਰ ਮੋਰ ਰਾਹੀਂ ਤੋਂ ਲੰਘਣੋਂ ਰੋਕ ਦਿੰਦੇ ਆ। ਪਰ ਹੁਣ ਦੇਖੋ ਜਿਹੜਾ ਪਟੀਸ਼ਨ ਕਰਤਾ ਹੈ ਉਹ ਕਿੱਥੋਂ ਜਵਾਬ ਲੱਭ ਕੇ ਲਿਆਊਗਾ, ਇਹ ਇੱਕ ਬੜਾ ਵੱਡਾ ਸਵਾਲ ਆ। ਵੈਸੇ ਹੁਣ 2 ਮਾਰਚ ਦੀ ਤਰੀਕ ਹੈ ਜਿਹੜੀ ਤੈਅ ਕੀਤੀ ਗਈ ਹੈ, 2 ਮਾਰਚ ਨੂੰ ਮੁੜ ਸੁਣਵਾਈ ਹੋਏਗੀ। ਉਹ ਜਿਹੜਾ ਪਟੀਸ਼ਨ ਕਰਤਾ ਉੱਥੇ ਕਿਹੋ ਜਿਹਾ ਜਵਾਬ ਜਾ ਕੇ ਦਾਖਲ ਕਰਦਾ ਹੈ ਉਹ ਹਾਲ ਦੀ ਘੜੀ ਕਿਸੇ ਦੀ ਸਮਝ ਨਹੀਂ ਆ ਰਹੀ। ਪਰ ਉਸ ਤਰ੍ਹਾਂ ਜਿਹੜੀ ਇਹ ਇੱਕ ਭਾਵਨਾ ਸੀਗੀ, ਮੇਰੇ ਖਿਆਲ ਦੇ ਨਾਲ ਇਹ ਭਾਵਨਾ ਠੀਕ ਆ, ਕਿਉਂਕਿ ਇਹ ਹਰੇਕ ਜਨ ਮਾਨਸ ਦੀ ਭਾਵਨਾ ਆ ਕਿ ਜਿਹੜਾ ਬੰਦਾ ਹਰਾ ਕੇ ਘਰ ਨੂੰ ਤੋੜ ਦਿੱਤਾ ਗਿਆ ਉਹ ਫੇਰ ਸਾਡੇ ਸਿਰ ਤੇ ਆ ਕੇ ਬੈਠ ਜਾਵੇ। ਇਹ ਤੇ ਲੋਕਤੰਤਰ ਦੇ ਨਾਲ ਅਨਿਆਂ ਨਾ। ਸਾਡੇ ਨਾਲ ਕੀ ਹੋਇਆ ਕਿ ਅੰਮ੍ਰਿਤਸਰ ਦੇ ਮਝੈਲਾ ਨੇ ਅਰੁਣ ਜੇਤਲੀ ਨੂੰ ਇੱਥੋਂ ਮਾਂਜ ਕੇ ਧਰ ਦਿੱਤਾ, ਪਰ ਹੋਇਆ ਕਿ ਉਹੀ ਅਰੁਣ ਜੇਤਲੀ ਦੇਸ਼ ਦਾ ਖਜ਼ਾਨਾ ਮੰਤਰੀ ਬਣ ਗਿਆ। ਬੀਬੀ ਸਿਮਰਤੀ ਇਰਾਨੀ ਨੂੰ ਯੂਪੀ ਦੇ ਲੋਕਾਂ ਨੇ ਹਰਾਇਆ, ਪਰ ਹੋਇਆ ਕਿ ਉਹ 35 ਸੱਟੇ HRD ਮਿਨਿਸਟਰ ਬਣ ਗਈ ਸੀ। ਸੋ ਇਸ ਤਰ੍ਹਾਂ ਦੇ ਹਾਰੇ ਨਕਾਰੇ ਲੋਕ ਜੇ ਰਾਜ ਸਭਾ ਦੀ ਮੋਰੀ ਰਾਹੀਂ ਲੰਘ ਕੇ ਫਿਰ ਲੋਕਾਂ ਦੇ ਸਿਰ ਤੇ ਬੈਠ ਜਾਣੇ ਆ ਤੇ ਫਿਰ ਤੇ ਉਹਨਾਂ ਨੂੰ ਹਰਾਉਣ ਦਾ, ਉਹਨਾਂ ਨੂੰ ਨਕਾਰਨ ਦਾ ਉਹਨਾਂ ਲੋਕਾਂ ਦਾ ਕੋਈ ਫਾਇਦਾ ਨਹੀਂ ਹੋਇਆ। ਸੋ ਜੇ ਹਾਰੇ ਲੋਕ ਫਿਰ ਉਸੇ ਤਰੀਕੇ ਦੀ ਕੰਮ ਕਰਨਗੇ, ਉਸੇ ਤਰੀਕੇ ਦੇ ਅਹੁਦੇ ਗ੍ਰਹਿਣ ਕਰ ਲੈਣਗੇ ਤੇ ਫਿਰ ਹਾਰ ਤੇ ਜਿੱਤ ਦੇ ਵਿੱਚ ਅੰਤਰ ਕੀ ਰਹਿ ਜਾਏਗਾ। ਫਿਰ ਲੋਕਤੰਤਰ ਹੈ ਜਿਹੜਾ, ਲੋਕਤੰਤਰ ਨਹੀਂ, ਫਿਰ ਤੇ ਕੁਝ ਲੋਕਾਂ ਦਾ ਤੰਤਰ ਬਣ ਜਾਏਗਾ। ਉਹ ਜਿਸ ਤਰੀਕੇ ਨਾਲ ਕੰਮ ਕਰਦੇ ਆ, ਜਿਸ ਚਲਾਕੀ ਦੇ ਨਾਲ ਕੰਮ ਕਰਦੇ ਆ, ਉਹ ਉਹਨਾਂ ਦਾ ਕੰਮ ਹੈ ਜਿਹੜਾ ਜਾਇਜ਼ ਆ। ਦੇਖੋ ਹੁਣ ਸਾਡੇ ਇੱਥੇ ਪੰਜਾਬ ਦੇ ਵਿੱਚ ਵੀ ਕੀ ਹੋਣ ਡਿਆ, ਕੁਝ ਨੇਤਾ ਜਿਹੜੇ ਨਕਾਰ ਦਿੱਤੇ ਜਾਂਦੇ ਆ, ਜਿਹੜੇ ਲੋਕਾਂ ਵੱਲੋਂ ਬੁਰੀ ਤਰ੍ਹਾਂ ਰੱਦ ਦਿੱਤੇ ਜਾਂਦੇ ਆ, ਉਹ ਜੇ ਰਾਜ ਸਭਾ ਦੇ ਵਿੱਚ ਵੀ ਨਹੀਂ ਜਾਂਦੇ ਤੇ ਉਹਨਾਂ ਨੂੰ ਹਲਕਾ ਇੰਚਾਰਜ ਲਾ ਦਿੱਤਾ ਜਾਂਦਾ ਤੇ ਉਹ ਫਿਰ ਜਿਹੜੇ ਹਲਕਾ ਇੰਚਾਰਜ ਆ ਉਹਨਾਂ ਦਾ ਕਿਰਦਾਰ ਹੈ ਜਿਹੜਾ ਵਾਲਾ ਹਲਕਾ ਹੋ ਜਾਂਦਾ ਤੇ ਮੁੜ ਕੇ ਉਹ ਫਿਰ ਲੋਕਾਂ ਨੂੰ ਹਲਕਾ ਕੇ ਪੈਂਦੇ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਭਾਵਨਾਤਮਕ ਤੌਰ ਤੇ ਮੇਰੇ ਖਿਆਲ ਦੇ ਨਾਲ ਠੀਕ ਨੇ ਕਿ ਜਨ ਮਾਨਸ ਦੀ ਜਿਹੜੀ ਭਾਵਨਾ ਉਹ ਇਹੋ ਹੀ ਹੈ ਕਿ ਜਿਹੜਾ ਬੰਦਾ ਹਾਰਿਆ, ਜਿਹੜੇ ਬੰਦੇ ਨੂੰ ਲੋਕਾਂ ਨੇ ਨਕਾਰ ਦਿੱਤਾ ਹੈ, ਉਹਨਾਂ ਨੂੰ ਰਾਜ ਸਭਾ ਜਾਣ ਤੋਂ ਰੋਕਿਆ ਜਾਵੇ। ਜਾਂ ਮੈਂ ਤਾਂ ਕਹਾਂਗਾ ਕਿ ਇਹੋ ਜਿਹੇ ਹਲਕਾ ਇੰਚਾਰਜ ਦੇ ਜਿਹੜੇ ਅਹੁਦੇ ਦਿੱਤੇ ਜਾਂਦੇ ਆ ਸੱਤਾ ਧਿਰ ਵੱਲੋਂ, ਇਹ ਵੀ ਨਹੀਂ ਦਿੱਤੇ ਜਾਣੇ ਚਾਹੀਦੇ। ਹੁਣ ਗੱਲ ਇਹ ਹੈ ਕਿ ਕਈ ਵਾਰ ਸਾਡੇ ਇੱਥੇ ਮੰਦੇ ਭਾਗੀ ਜਿਹੜੀ ਭਾਵਨਾ ਹੁੰਦੀ ਹੈ ਉਹਦੇ ਤੇ ਸ਼ਬਦ ਹੈ ਜਿਹੜਾ ਉਹ ਭਾਰੂ ਪੈ ਜਾਂਦਾ। ਮਤਲਬ ਕਿ ਭਾਵਨਾ ਨੂੰ ਕਈ ਵਾਰੀ ਕਾਨੂੰਨ ਹੈ ਜਿਹੜਾ ਸੰਵਿਧਾਨ ਦਾ ਸ਼ਬਦ ਹੈ ਉਹ ਦੱਬ ਲੈਂਦਾ। ਹੁਣ ਇਹ ਭਾਵਨਾ ਤੇ ਬਹੁਤ ਵਧੀਆ ਸੀ ਕਿ ਇਹ ਦੇਖੋ ਜੀ ਰਾਜ ਸਭਾ, ਵੈਸੇ ਰਾਜ ਸਭਾ ਦਾ ਮੰਤਵ ਕੀ ਸੀ? ਰਾਜ ਸਭਾ ਦਾ ਮੰਤਵ ਇਹ ਸੀਗਾ ਕਿ ਜਿਹੜੇ ਵਰਗ ਇਲੈਕਸ਼ਨ ਨਹੀਂ ਲੜ ਸਕਦੇ, ਉਹਨਾਂ ਦੇ ਕੋਲ ਇੰਨੇ ਵਸੀਲੇ ਨਹੀਂ, ਉਹ ਮਹਿੰਗੀਆਂ ਚੋਣਾਂ ਲੜਨ, ਇਹੋ ਜਿਹੇ ਉਹਨਾਂ ਦੇ ਕੋਲ ਇੰਨੇ ਜ਼ਿਆਦਾ ਖਰਚੇ ਨਹੀਂ ਹੈ, ਇੰਨੀਆਂ ਜ਼ਿਆਦੀਆਂ ਸਹੂਲਤਾਂ, ਇੰਨੇ ਜ਼ਿਆਦਾ ਸਾਧਨ ਨਹੀਂ ਕਿ ਉਹ ਇਲੈਕਸ਼ਨਾਂ 'ਚ ਭਾਗ ਲੈ ਸਕਣ, ਪਰ ਉਹ ਜਮਾਤਾਂ ਡੈਮੋਕ੍ਰੇਸੀ ਦੇ ਵਿੱਚ ਭਾਗ ਜ਼ਰੂਰ ਲੈਣ, ਉਹ ਸ਼ਮੂਲੀਅਤ ਰੱਖਣ। ਇਸੇ ਕਰਕੇ ਰਾਜ ਸਭਾ ਦਾ ਜਿਹੜਾ ਗਠਨ ਕੀਤਾ ਗਿਆ ਸੀ, ਪਰ ਉਸ ਗਠਨ ਦਾ ਜਿਹੜਾ ਮੰਤਵ ਸੀ ਉਹ ਲੀਹੋਂ ਲੱਥ ਗਿਆ। ਹੁਣ ਕੀ ਹੋ ਰਿਹਾ ਕਿ ਪ੍ਰਤਾਪ ਸਿੰਘ ਬਾਜਵਾ ਜਿਹੜਾ ਉਹਦੇ ਕੋਲ ਹੁਣ ਕੋਈ ਰਾਹ ਨਹੀਂ ਸੀ ਬਚਦਾ ਕਾਂਗਰਸੀਆਂ ਲਈ, ਉਹਨਾਂ ਨੇ ਰਾਜ ਸਭਾ ਨੂੰ ਤੋੜ ਦਿੱਤਾ। ਇਹ ਤਾਂ ਪੁੱਛਿਆ ਹੀ ਨਹੀਂ ਗਿਆ ਕਿ ਹਾਂ ਭਾਈ ਕੋਈ ਖਾਸ ਵਰਗ, ਕੋਈ ਖਾਸ ਜਮਾਤ ਜਿਹੜੀ ਅਣਗੌਲੀ ਹੋਵੇ, ਦਲਿਤ ਆ ਜਾਂ ਕਿਸਾਨ ਵਰਗ ਆ, ਮਜ਼ਦੂਰ ਵਰਗ ਆ, ਕੋਈ ਇਹਨਾਂ ਦਾ ਨੁਮਾਇੰਦਾ ਇੱਧਰ ਨੂੰ ਭੇਜ ਦਈਏ। ਹਰੇਕ ਦਲ ਦੇ ਵਿੱਚ ਹੀ ਇਹੋ ਹੁੰਦਾ, ਅਕਾਲੀ ਦਲ 'ਚ ਵੀ ਆ, ਕਾਂਗਰਸੀਆਂ 'ਚ ਵੀ ਆ, ਭਾਰਤੀ ਜਨਤਾ ਪਾਰਟੀ 'ਚ ਵੀ ਆ, ਹਰੇਕ ਪਾਰਟੀ ਦੇ ਵਿੱਚ ਇਹੋ ਰੱਖਿਆ ਜਾਂਦਾ ਕਿ ਜਨਤਾ ਦਾ ਨੁਮਾਇੰਦਾ
ਜਾਂ ਜਮਾਤਾਂ ਦਾ ਨੁਮਾਇੰਦਾ ਜਿਹੜਾ ਉਹਦੀ ਥਾਂ ਤੇ ਇਹਨਾਂ ਦਾ ਕੋਈ ਲੀਡਰ ਵੇਖ ਲੈਂਦੇ ਆ ਕਿ ਜਿਹੜਾ ਇਹ ਲੀਡਰ ਆ ਹੁਣ ਇੱਧਰਲੇ ਪਾਸੇ ਤੇ ਇਹਦੀ ਦਾਲ ਨਹੀਂ ਗੱਲੀ ਸਟੇਟ ਦੇ ਵਿੱਚ, ਇਹਨੂੰ ਰਾਜ ਸਭਾ ਦੇ ਵਿੱਚ ਭੇਜ ਦਿਓ। ਸੋ ਇਹ ਜਿਹੜੀ ਇੱਕ ਚੋਰ ਮੋਰੀ ਰੱਖੀ ਗਈ ਆ, ਇਹ ਭਾਵਨਾ ਤੇ ਹਰੇਕ ਬੰਦੇ ਦੀ ਇਹੋ ਹੀ ਆ ਕਿ ਬੰਦ ਕੀਤੀ ਜਾਣੀ ਚਾਹੀਦੀ ਆ। ਪਰ ਸਾਡੇ ਇੱਥੋਂ ਦੀ ਜਿਹੜੀ ਸੰਵਿਧਾਨਕ ਜਿਹੜੀ ਕਾਰਜ ਪ੍ਰਣਾਲੀ ਹੈ ਉਹ ਕੁਝ ਇਹੋ ਜਿਹੀ ਹੈ ਕਿ ਕਈ ਵਾਰ ਭਾਵਨਾਵਾਂ ਨੂੰ ਉਹ ਕਾਨੂੰਨ ਜਿਹੜਾ ਸ਼ਬਦ ਰੂਪੀ ਕਾਨੂੰਨ ਆ ਉਹ ਦੱਬ ਲੈਂਦਾ। ਦਿੱਲੀ ਦੇ ਵਿੱਚ ਵੀ ਤੇ ਇਹੋ ਹੁੰਦਾ, ਲੋਕਾਂ ਦੀ ਭਾਵਨਾ ਹੈ ਕਿ ਸਾਡਾ ਜਿਹੜਾ ਕਰਤਾ ਧਰਤਾ ਅਰਵਿੰਦ ਕੇਜਰੀਵਾਲ ਹੋਵੇ, ਪਰ ਸ਼ਬਦ ਉੱਥੇ ਭਾਵਨਾਵਾਂ ਨੂੰ ਦੱਬ ਰਿਹਾ ਕਿਉਂਕਿ ਸ਼ਬਦ ਹੈ ਜਿਹੜਾ ਉਹ ਉਹਨਾਂ ਨੂੰ ਉੱਥੇ ਰੋਕਦਾ, ਕਾਨੂੰਨੀ ਤੌਰ ਤੇ ਉਹਨਾਂ ਨੂੰ ਰੋਕਦਾ, ਉਹ ਕਾਨੂੰਨੀ ਤੌਰ ਤੇ ਕੇਂਦਰ ਦੀ ਇੰਟਰਫੇਰੈਂਸ ਆ। ਸੋ ਇਹ ਭਾਵਨਾ ਠੀਕ ਸੀਗੀ, ਪਰ ਕਿਉਂਕਿ ਦਿੱਲੀ ਹਾਈ ਕੋਰਟ ਨੇ ਸਾਫ਼ ਕਰ ਦਿੱਤਾ ਕਿ ਸਾਡਾ ਕੰਮ ਕਾਨੂੰਨ ਬਣਾਉਣਾ ਨਹੀਂ, ਕਾਨੂੰਨ ਬਣਾਉਣਾ ਕੰਮ ਹੈ ਜਿਹੜਾ ਉਹ ਤੁਹਾਡੇ ਚੁਣੇ ਹੋਏ ਨੁਮਾਇੰਦਿਆਂ ਦਾ। ਅਸੀਂ ਤੇ ਉਹਨਾਂ ਵੱਲੋਂ ਬਣਾਏ ਕਾਨੂੰਨਾਂ ਦੀ ਸਿਰਫ ਤੇ ਸਿਰਫ ਸਮੀਖਿਆ ਕਰ ਸਕਦੇ ਹਾਂ। ਇਹੋ ਹੀ ਬਦਕਿਸਮਤੀ ਹੈ ਕਿ ਜਿਨ੍ਹਾਂ ਲੋਕਾਂ ਨੇ ਕਾਨੂੰਨ ਬਣਾਉਣੇ ਆ ਉਹ ਇਸ ਮੁਲਕ ਦੇ ਸਭ ਤੋਂ ਚਤਰ ਤੇ ਬੇਈਮਾਨ ਲੋਕ ਆ, ਜਿਨ੍ਹਾਂ ਕੋਲ ਤਾਕਤ ਆ। ਉਹ ਕਾਨੂੰਨ ਹੀ ਆਪਣੇ ਪੱਖ ਦੇ ਬਣਾਉਂਦੇ ਆ, ਉਹ ਆਪਣੇ ਵਿਰੁੱਧ ਕਾਨੂੰਨ ਕਿਵੇਂ ਬਣਾਉਣਗੇ? ਜੀ ਬਿਲਕੁਲ। ਤੇ ਆਪਾਂ ਇੱਕ ਹੋਰ ਗੱਲ ਕਰਦੇ ਹਾਂ, SYL ਨਹਿਰ ਦਾ ਮੁੱਦਾ ਜਾਂ ਕਸ਼ਮੀਰ ਦਾ ਮੁੱਦਾ, ਇਹ ਕੁਰਸੀਆਂ ਬਚਾਉਣ ਦੇ ਵਿੱਚ ਬੜੇ ਸਹਾਈ ਹੁੰਦੇ ਆ ਪਰ ਮੁੱਕਦੇ ਕਦੇ ਨਹੀਂ ਗੇ। ਤੇ ਇਸ ਨੂੰ ਲੈ ਕੇ ਚਟਾਲੇ ਆਪਣੇ ਸਟੈਂਡ ਤੇ ਅਡੋਲ, ਪੰਜਾਬ ਤੇ ਹਰਿਆਣਾ ਚ ਰਾਜਨੀਤੀ ਤੇਜ਼। ਚੁਟਾਲਿਆਂ ਦਾ ਕੰਮ ਉਹ ਜਿਵੇਂ ਪੰਜਾਬੀ ਚ ਕਹਿੰਦੇ ਹੁੰਦੇ ਕਿ ਨਾ ਮੇਰਾ ਚੁਆਤੀ ਕੋਈ ਘਰ ਸੜਾ ਲਓ, ਬਸ ਉਹੀ ਗੱਲ ਹੈ ਚੁਟਾਲਿਆਂ ਦੀ। ਚੁਟਾਲੇ ਉੱਥੇ ਖੁੱਡੇ ਲੈਣ ਲੱਗੇ ਹੋਏ ਆ ਹਰਿਆਣੇ ਦੀ ਰਾਜਨੀਤੀ ਚ। ਮਸਾ ਐਤਕੀ ਇਹਨਾਂ ਨੇ ਪੂਰਾ ਦਮਖਮ ਲਾ ਕੇ ਤੇ ਵਿਰੋਧੀ ਧਿਰ ਦੀ ਸੀਟ ਹਾਸਲ ਕੀਤੀ ਹੈ, ਨਹੀਂ ਤੇ ਅੱਗੇ ਤੇ ਉੱਥੇ ਬਿਲਕੁਲ ਹਾਸ਼ੀਆਗ੍ਰਸਤ ਸਨ। ਹੁਣ ਇਹਨਾਂ ਦੇ ਕੋਲ ਕੋਈ ਹੈ ਨਹੀਂ ਕੰਮ ਕਰ, ਹੁਣ ਇਹਨਾਂ ਨੇ SYL ਦਾ ਮੁੱਦਾ ਚੁੱਕ ਲਿਆ। ਪਰ ਦੂਜੇ ਪਾਸੇ ਪੰਜਾਬ ਦਾ ਰਾਖਾ ਨੰਬਰ 1 ਤੇ ਪੰਜਾਬ ਦਾ ਰਾਖਾ ਨੰਬਰ 2 ਉਹ ਵੀ ਅੱਜ ਸਰਗਰਮ ਹੋ ਗਏ ਆ, ਕਿਉਂਕਿ ਰਾਜਾ ਸਾਹਿਬ ਸਨ ਜਿਹੜੇ ਕੈਪਟਨ ਅਮਰਿੰਦਰ ਸਿੰਘ, ਉਹ ਦੱਸਦੇ ਸੀਗੇ ਕਿ ਚੋਣਾਂ ਦੀ ਥਕਾਨ ਦੂਰ ਕਰਨ ਹਿਮਾਚਲ ਮੂਚਲ ਵੱਲ ਨਿਕਲੇ ਸਨ। ਬਾਅਦ ਦੇ ਵਿੱਚ ਆਏ ਚੰਦ ਦਿਨ ਉਹਨਾਂ ਨੇ ਆਰਾਮ ਫਰਮਾਇਆ, ਬੋਲੇ ਕੁਛ ਨਹੀਂ, ਵਿੱਚੋਂ ਪ੍ਰੈਸ ਨੋਟ ਜਾਰੀ ਕਰ ਦਿੰਦੇ ਸਨ। ਅੱਜ ਉਹਨਾਂ ਨੇ ਵੀ ਨੈਲੋ ਵਾਲਿਆਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਆ ਕਿ ਚਟਾਲੇ ਨੂੰ ਗ੍ਰਿਫਤਾਰ ਕਰ ਲਿਆ ਜਾਣਾ ਚਾਹੀਦਾ। ਦੂਜੇ ਪਾਸੇ ਪ੍ਰਕਾਸ਼ ਸਿੰਘ ਬਾਦਲ USA ਦੇ ਵਿੱਚੋਂ ਇਲਾਜ ਕਰਾ ਕੇ ਉਹ ਵੀ ਰਾਤੀ ਪਰਤ ਆਏ ਆ। ਉਹਨਾਂ ਨੇ ਅੱਜ ਫੇਰ ਅਲਮਾਰੀ ਦੇ ਵਿੱਚੋਂ ਉਹੀ ਪ੍ਰੈਸ ਨੋਟ ਕੱਢ ਲਿਆ ਜਿਹਦਾ ਸਿਰਲੇਖ ਹੁੰਦਾ ਹੈ ਕਿ ਪੰਜਾਬ ਕੋਲ ਕਿਸੇ ਨੂੰ ਦੇਣ ਲਈ ਪਾਣੀਆਂ ਦੀ ਇੱਕ ਵੀ ਬੂੰਦ ਨਹੀਂ। ਉਹਨਾਂ ਨੇ ਅੱਜ ਫੇਰ ਉਹ ਬਿਆਨ ਹੈ ਜਿਹੜਾ ਜਾਰੀ ਕਰ ਦਿੱਤਾ। ਸੋ ਉਹਨਾਂ ਨੇ ਆਪਣਾ ਬਿਆਨ ਜਾਰੀ ਕਰ ਦਿੱਤਾ ਤੇ ਜਿਹੜਾ DGP ਸੁਰੇਸ਼ ਅਰੋੜਾ ਉਹਨੇ ਆਪਣਾ ਬਿਆਨ ਜਾਰੀ ਕਰ ਦਿੱਤਾ। ਉਹ ਕਹਿੰਦਾ ਜੀ ਕਿ ਕਿਸੇ ਵੀ ਕੀਮਤ ਤੇ ਕਿਸੇ ਨੂੰ ਵੀ ਜਿਹੜੀ ਕਾਨੂੰਨ ਦੀ ਅਵਗਿਆ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ। ਸੋ ਸਾਰਿਆਂ ਨੇ ਬਿਆਨ ਦਾਗ ਦਿੱਤੇ ਆ, ਪਰ ਸਾਰਿਆਂ ਦੇ ਬਿਆਨਾਂ ਦਰਮਿਆਨ ਅਭੈ ਚੌਟਾਲਾ ਦਾ ਵੀ ਬਿਆਨ ਆ ਗਿਆ। ਉਹਨੇ ਕਿਹਾ ਕਿ ਜੀ ਭਾਵੇਂ ਉੱਥੇ ਮਿਲਟਰੀ ਲਾ ਦਿਓ, ਭਾਵੇਂ ਲਾ ਦਿਓ ਤੁਸੀਂ ਕੋਈ ਹੋਰ ਫੌਜ ਲਾ ਦਿਓ, ਜੋ ਮਰਜ਼ੀ ਲਾ ਦਿਓ, ਅਸੀਂ ਇਸ ਨਹਿਰ ਦੀ ਖੁਦਾਈ ਕਰਨ ਆਵਾਂਗੇ। ਪਰ ਜਿਹੜਾ ਉੱਥੋਂ ਦਾ ਅਨਿਲ ਵਿਜ ਹੈ, ਭਾਰਤੀ ਜਨਤਾ ਪਾਰਟੀ ਦਾ ਮੰਤਰੀ ਹੈ, ਸਿਹਤ ਮੰਤਰੀ ਹਰਿਆਣੇ ਦਾ, ਉਹ ਕਹਿੰਦਾ ਜੀ ਇਹ ਕੁਛ ਨਹੀਂ ਕਰਨਾ, ਇਹਨਾਂ ਨੇ ਡਰਾਮਾ ਕਰਨਾ ਹੈ। ਉਹ ਆਂਦਾ ਕਿ ਜਿਹੜੀ ਨਹਿਰ ਇਹ ਖੱਟਣ ਦੀ ਗੱਲ ਕਰਦੇ, ਜਿੱਥੋਂ ਇਹ ਖੱਟਣ ਦੀ ਗੱਲ ਕਰਦੇ ਕਿ ਅਸੀਂ ਇੱਥੋਂ ਖੱਟਣੀ ਸ਼ੁਰੂ ਕਰਾਂਗੇ, ਉਹ ਕਹਿੰਦਾ ਉੱਥੇ ਤੇ ਅੱਗੇ ਖੱਟੀ ਹੋਈ ਹੈ ਨਹਿਰ, ਉੱਥੇ ਤੇ ਪਾਣੀ ਵਗਦਾ ਹੈ, ਇਹਨਾਂ ਨੇ ਜਾ ਕੇ ਨਹਿਰ ਖੱਟਣੀ ਤੇ ਜਾ ਕੇ ਪੰਜਾਬ 'ਚ ਖੱਟਣ, ਇੱਥੇ ਕਾਹਤੋਂ ਡਰਾਮਾ ਜਿਹਾ ਕਰੀ ਜਾਂਦੇ ਆ। ਸੋ ਹਰਿਆਣੇ ਦੇ ਵਿੱਚ ਵੀ ਇਹਨਾਂ ਨੂੰ ਕੋਈ ਬਹੁਤਾ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ। ਸਰਸੇ ਏਰੀਏ ਦੇ ਵਿੱਚ ਵੀ ਲੋਕ ਹੈ ਜਿਹੜੇ ਆਮ ਲੋਕ ਆ, ਉਹ ਕਹਿੰਦੇ ਆ ਕਿ ਇਹ ਕਰੀ ਜਾਣ, ਇਹਨਾਂ ਦੀ ਆਪ ਦੀ ਰਾਜਨੀਤੀ ਆ। ਜਿਹੜਾ ਆਮ ਬੰਦਾ ਹੈ, ਜਿਹੜਾ ਰਾਜਨੀਤੀ ਤੋਂ ਦੂਰ ਰਹਿ ਕੇ ਆਪਣਾ ਘਰ ਬਾਹਰ ਚਲਵਾਉਂਦਾ ਹੈ, ਆਪਣਾ ਜੀਵਨ ਦਾ ਜਿਹੜਾ ਯੱਕਾ ਜਿਹੜਾ ਮਸਾ ਧੱਕਾ ਲਾ ਕੇ ਰੇੜਦਾ, ਉਹ ਬੰਦਾ ਇਸ ਰਾਜਨੀਤੀ ਤੋਂ ਹਰਿਆਣੇ 'ਚ ਵੀ ਦੂਰ ਹੈ ਤੇ ਪੰਜਾਬ ਵਿੱਚ ਵੀ ਦੂਰ ਆ। ਹਾਂ, ਆਪਣੇ ਪੱਧਰ ਤੇ ਹਰੇਕ ਪਾਰਟੀ ਦੇ ਨਾਲ ਜੁੜਿਆ ਜਿਹੜਾ ਵਰਕਰ ਆ ਜਾਂ ਜਿਹੜੇ ਰਾਜਨੀਤਿਕ ਲੋਕ ਆ, ਉਹ ਆਪਣੇ ਪੱਧਰ ਤੇ ਇਸ ਚੀਜ਼ ਨੂੰ ਬੜੀ ਸ਼ਿੱਦਤ ਨਾਲ ਦੇਖਣ ਡਿਆ ਕਿ ਕੀ ਹੋਣ ਡਿਆ ਕੀ ਨਹੀਂ ਹੋਣ ਡਿਆ। ਪਰ ਜਿਹੜਾ ਆਮ ਬੰਦਾ, ਚਾਹੇ ਪੰਜਾਬ ਦਾ ਚਾਹੇ ਹਰਿਆਣੇ ਦਾ, ਉਹਦਾ ਕੋਈ ਬਹੁਤਾ ਇੰਟਰਸਟ ਨਹੀਂ। ਹਾਂ, ਇੱਕ ਉਮੀਦ ਹੈ, ਇੱਕ ਨਜ਼ਰ ਹੈ, ਇੱਕ ਹਰੇਕ ਬੰਦੇ ਦਾ ਆਪੋ ਆਪਣਾ ਦ੍ਰਿਸ਼ਟੀਕੋਣ ਹੈ ਇਸ ਮੁੱਦੇ ਤੇ ਕਿ ਕੀ ਹੋ ਸਕਦਾ ਹੈ। ਉਂਝ ਕਿਸੇ ਦੀ ਬਹੁਤੀ ਦਿਲਚਸਪੀ ਨਹੀਂ ਕਿ ਉੱਥੇ ਜਾ ਕੇ ਅੱਗੇ ਜਾ ਕੇ ਡਾਂਗਾ ਖਾਵੇ, ਅੱਗੇ ਜਾ ਕੇ ਗੋਲੀਆਂ ਖਾਵੇ, ਅੱਗੇ ਜਾ ਕੇ ਲੜਾਈਆਂ ਕਰੇ। ਇਹੋ ਜਿਹੀ ਭਾਵਨਾ ਨਾ ਉਧਰ ਜਾਪਦੀ ਹੈ ਨਾ ਇੱਧਰ ਜਾਪਦੀ ਹੈ। ਪਰ ਬਾਵਜੂਦ ਇਸ ਦੇ ਜਿਹੜੀ ਗੱਲ ਅਨਿਲ ਵਿੱਚ ਕਹਿਣ ਡਿਆ ਜੀ ਇਹ ਰਲੇ ਹੋਏ ਆ, ਉਹ ਇਹ ਇਲਜ਼ਾਮ ਲਾਉਣ ਡਿਆ ਕਿ ਜਿਹੜਾ ਅਭੈ ਚੌਟਾਲਾ ਹੈ ਤੇ ਪ੍ਰਕਾਸ਼ ਸਿੰਘ ਬਾਦਲ, ਇਹ ਦੋਵੇਂ ਆਪਸ ਦੇ ਵਿੱਚ ਰਲੇ ਹੋਏ ਤੇ ਰਲ ਕੇ ਡਰਾਮਾ ਕਰਦੇ ਪਏ ਆ। ਜਦੋਂ ਅਨਿਲ ਵਿਜ ਇਹੋ ਜਿਹੀ ਗੱਲ ਕਰਦਾ ਹੈ
ਤੇ ਅਨਿਲ ਵਿੱਚ ਇਹ ਗੱਲ ਭੁੱਲ ਜਾਂਦਾ ਕਿ ਇੱਥੇ ਅਕਾਲੀ ਦਲ ਦੇ ਨਾਲ ਭਾਰਤੀ ਜਨਤਾ ਪਾਰਟੀ ਵੀ ਖੜੀ ਆ। ਫਿਰ ਇਹਦਾ ਮਤਲਬ ਆ ਕਿ ਭਾਰਤੀ ਜਨਤਾ ਪਾਰਟੀ ਵੀ ਇਹਨਾਂ ਦੇ ਨਾਲ ਰਲੀ ਹੋਈ ਆ। ਸੋ ਇਹ ਸਾਰਾ ਕੁਝ ਹੈ ਜਿਹੜਾ ਇਹ ਸਿਆਸੀ ਪਕਵਾਨ ਜੋ ਪੱਕ ਰਿਹਾ, ਇਹਦੇ ਵਿੱਚੋਂ ਹੁਣ ਜੋ ਨਿਕਲੇਗਾ ਉਹ ਤੇ 23 ਫਰਵਰੀ ਨੂੰ ਪਤਾ ਲੱਗੇਗਾ। ਪਰ ਹਾਲ ਦੀ ਘੜੀ ਲੋਕਾਂ ਦੇ ਕੁਛ ਨਾ ਕੁਛ ਸਾਹ ਜ਼ਰੂਰ ਸੁੱਕੇ ਆ ਕਿ ਇੱਧਰੋਂ ਜਾਂ ਉੱਧਰੋਂ ਕਿਤੇ ਕੋਈ ਮਾੜੀ ਮੋਟੀ ਜਿਹੀ ਸ਼ਰਾਰਤ ਹੋ ਗਈ ਤੇ ਫਿਰ ਜਿਹੜੀ, ਕਿਉਂਕਿ ਦੋਨਾਂ ਰਾਜਾਂ ਦੇ ਵਿੱਚ ਪਹਿਲਾਂ ਹੀ ਤਲਖੀ ਹੈ, ਇਹ ਫਿਰ ਤਲਖੀ ਹੈ ਜਿਹੜੀ ਵੱਧ ਨਾ ਜਾਵੇ। ਉਂਝ ਮੈਂ ਦੱਸ ਦੇਵਾਂ ਕਿ SYL ਦੇ ਮੁੱਦੇ ਤੇ ਜਿਹੜਾ ਅਭੈ ਚੌਟਾਲਾ ਨੇ ਇੱਕ ਬਹੁਤ ਜ਼ਿਆਦਾ ਤਗੜਾ ਇੱਕ ਹਵਾ ਖੜਾ ਕਰ ਦਿੱਤਾ, ਵਾਸਤਵ ਦੇ ਵਿੱਚ ਹਕੀਕਤ ਦੇ ਵਿੱਚ ਇੰਨਾ ਸੌਖਾ ਨਹੀਂ ਹੈ। ਹਰਿਆਣੇ ਦੇ ਵਾਲੇ ਪਾਸੇ ਜੋ ਮਰਜ਼ੀ ਕਰੀ ਜਾਵੇ, ਮੈਂ ਵਾਰ-ਵਾਰ ਇਹ ਦੁਹਰਾ ਰਿਹਾ ਕਿ ਪੰਜਾਬ ਵਾਲੇ ਪਾਸੇ ਉਹਨੂੰ ਕਿਸੇ ਨੇ ਵੜਨ ਨਹੀਂ ਦੇਣਾ। ਜੇ ਸ਼ੰਭੂ ਬੈਰੀਅਰ ਪਾਰ ਕਰੂਗਾ ਤੇ ਫਿਰ ਉਹ ਕੀਤੀਆਂ ਭੁਗਤੂਗਾ, ਕਿਉਂਕਿ ਇੱਧਰ ਆਉਣਾ ਬਹੁਤ ਔਖਾ ਕੰਮ। ਫਿਰ ਵੀ ਇਹਨਾਂ ਦੇ ਜਿਹੜੇ ਪ੍ਰਬੰਧ ਹੈ, ਸੁਰੱਖਿਆ ਦੇ ਪ੍ਰਬੰਧ ਤਸੱਲੀ ਬਖਸ਼ਿਆ। ਚੌਟਾਲਾ ਕੀ ਕਰਦਾ ਆ ਕੇ, ਕਿਉਂਕਿ ਇੱਧਰ ਉਹਦੇ ਸਕੇ ਸੋਧਰੇ ਹੁਣ ਰਾਜ ਦੇ ਵਿੱਚ ਨਹੀਂ ਗਏ, ਉਹ ਸੱਤਾਹੀਣ ਹੈ, ਕਿਸੇ ਨੇ ਲਿਹਾਜ਼ ਨਹੀਂ ਕਰਨਾ। ਸੋ ਜੇ ਆਊਗਾ ਤੇ ਉਸ ਸੂਰਤ ਦੇ ਵਿੱਚ ਉਹਦੇ ਨਾਲ ਕੀ ਹੋਏਗਾ ਵੇਖਣ ਵਾਲੀ ਗੱਲ ਆ। ਇਹ ਕੰਮ ਜਿੰਨਾ ਅਭੈ ਚੌਟਾਲਾ ਜਿਹੜਾ ਉਹ ਗਿਣਦਾ ਨਾ ਕਿ ਸੌਖਾ, ਉਹਨਾਂ ਸੌਖਾ ਨਹੀਂ। ਜੇ ਸੌਖਾ ਹੁੰਦਾ ਤੇ ਫਿਰ ਬਹੁਤ ਚਿਰ ਪਹਿਲਾਂ ਜਿਹੜਾ ਇਹ ਕੰਮ ਨੇਪਰੇ ਚੜਿਆ ਹੁੰਦਾ। ਕਿਉਂਕਿ ਜਿਵੇਂ ਕਹਿੰਦੇ ਹੁੰਦੇ ਸਿਆਣੇ ਕਿ ਜੇ ਪੱਥਰ ਕੂਲੇ ਹੁੰਦੇ ਤਾਂ ਫਿਰ ਇਹਨਾਂ ਨੂੰ ਗਿੱਦੜਾਂ ਨੇ ਚੱਟ ਜਾਣਾ ਸੀਗਾ। ਸੋ ਜੇ ਇਹ ਏਡੇ ਕੰਮ ਸੁਖਾਲੇ ਹੁੰਦੇ ਤੇ ਫਿਰ ਇੱਥੋਂ ਤੱਕ ਲੜਾਈਆਂ ਜਾਂਦੀਆਂ ਨਹੀਂ ਸੀ। ਹਾਂ, ਅਭੈ ਚੌਟਾਲਾ ਉੱਧਰੋਂ ਰਾਜਨੀਤਿਕ ਮਾਈਲੇਜ ਲੈਣ ਦੀ ਕੋਸ਼ਿਸ਼ ਕਰਦਾ ਪਿਆ, ਉਹ ਕੋਸ਼ਿਸ਼ ਕਰਦਾ ਪਿਆ ਤਾਂ ਫਿਰ ਇੱਧਰਲੇ ਪਾਸਿਓਂ ਕਿਉਂ ਲੋਕ ਪਿੱਛੇ ਰਹਿਣਗੇ। ਕੱਲ ਤੋਂ ਹੋ ਸਕਦਾ ਪ੍ਰਕਾਸ਼ ਸਿੰਘ ਬਾਦਲ ਉਹ ਵੀ ਲਲਕਾਰਾ ਮਾਰ ਲੈਣ ਕਿ ਆ ਜਾਓ ਭਾਈ ਜਥੇਦਾਰੋ, ਆ ਜਾਓ, ਰੱਖ ਲਓ ਮੋਢੇ ਤੇ ਝੋਲਾ ਤੇ ਪਾਦੂਰ ਬਣ ਗਈ। ਇਹ ਹੋ ਸਕਦਾ ਕਿ ਇੱਧਰੋਂ ਵੀ ਮਾਈਲੇਜ ਲੈਣ ਦੀ ਕੋਸ਼ਿਸ਼ ਕੀਤੀ ਜਾਵੇ। ਹਾਲ ਦੀ ਘੜੀ ਉਸ ਤਰ੍ਹਾਂ ਖਿਚਾਅ ਮਾਹੌਲ ਦੇ ਵਿੱਚ ਪਟਿਆਲੇ ਤੇ ਰਾਜਪੁਰਾ ਇਹਨਾਂ ਸੈਕਟਰਾਂ ਦੇ ਵਿੱਚ ਹੈ। ਜੀ ਜੀ। ਤੇ ਇੱਕ ਮਿੰਟ ਜੀ, ਤਨਖਾਹਾਂ ਮਿਲ ਰਹੀਆਂ, ਜਿਹੜੀ ਨਾਭਾ ਬ੍ਰੇਕ ਹੋਈ ਸੀਗੀ ਜੇਲ੍ਹ ਜਿਹੜੀ ਆ ਉੱਥੋਂ ਕੁਝ ਜਿਹੜੇ ਉਹ ਕੈਦੀ ਭੱਜ ਗਏ ਸੀਗੇ, ਉਸ ਦੇ ਵਿੱਚ ਇਸ ਤਰ੍ਹਾਂ ਵੀ ਤਨਖਾਹਾਂ ਆਉਂਦੀਆਂ ਕਿ ਪੁਲਿਸ ਵੀ ਰਲੀ ਹੋਈ ਸੀ। ਬਿਲਕੁਲ ਜੀ। ਇੱਕ ਅਖਬਾਰ ਨੇ ਅੱਜ, ਅੰਗਰੇਜ਼ੀ ਅਖਬਾਰ ਨੇ ਬਹੁਤ ਵੱਡਾ ਦਾਅਵਾ ਕਰ ਦਿੱਤਾ। ਦਾਅਵਾ ਇਹ ਕੀਤਾ ਗਿਆ ਕਿ ਜਿਹੜਾ ਮਾਸਟਰ ਮਾਈਂਡ ਸੀਗਾ ਰਮਨਦੀਪ ਰੋਮੀ, ਹਾਂਗਕਾਂਗ ਦੇ ਵਿੱਚੋਂ ਜਿਹੜਾ ਇਹਨਾਂ ਨੂੰ ਫਾਈਨੈਂਸ ਵੀ ਕਰਦਾ ਸੀਗਾ, ਜਿਹੜਾ ਬੰਦਾ ਇਹਨਾਂ ਨੂੰ ਭਜਾ ਕੇ ਲਿਆ ਸੀ, ਸਭ ਕੁਝ ਜਿਹਨੇ ਕੀਤਾ ਕਰਾਇਆ, ਜਿਹਨੇ ਸਕੀਮ ਬਣਾਈ, ਜਿਹਨੇ ਨੇਪਰੇ ਚੜਾਈ, ਉਸ ਰੋਮੀ ਨੂੰ ਕਹਿੰਦੇ ਕਿ ਬਾਹਰ ਭਜਾਉਣ ਦੇ ਵਿੱਚ ਪੁਲਿਸ ਵਾਲਿਆਂ ਦਾ ਹੀ ਹੱਥ ਸੀਗਾ। ਇਹ ਵੀ ਦੱਸਿਆ ਜਾ ਰਿਹਾ ਕਿ ਇੱਕ ਬਹੁਤ ਵੱਡੇ ਪੁਲਿਸ ਅਧਿਕਾਰੀ ਨੇ ਉਹਨੂੰ ਪਾਸਪੋਰਟ ਦਿਵਾਉਣ ਦੇ ਵਿੱਚ ਮਦਦ ਕੀਤੀ ਹੈ। ਇੱਕ ਦੋ ਹੋਰ ਪੁਲਿਸੀ ਅਫਸਰ ਹੈ ਜਿਹੜੇ ਉਹ ਇਸ ਸ਼ੱਕ ਦੇ ਘੇਰੇ ਦੇ ਵਿੱਚ ਆਉਂਦੇ ਜਾਪਦੇ ਆ। ਵੈਸੇ ਜਿਸ ਦਿਨ ਰੋਮੀ ਦਾ ਨਾਂ ਆਇਆ ਸੀਗਾ, ਜਿਸ ਦਿਨ ਗੁਰਪ੍ਰੀਤ ਸੇਖੋਂ ਫੜਿਆ ਗਿਆ ਸੀਗਾ, ਅਸੀਂ ਉਸੇ ਦਿਨ ਆਪਣੇ ਇਸੇ ਪ੍ਰੋਗਰਾਮ 'ਚ ਹੀ ਗੱਲ ਕੀਤੀ ਸੀ ਕਿ ਰੋਮੀ ਨੂੰ ਤੇ ਪਿਛਲੇ ਸਾਲ ਮਈ ਜੂਨ ਦੇ ਵਿੱਚ ਪਟਿਆਲਾ ਪੁਲਿਸ ਨੇ ਫੜ ਲਿਆ ਸੀ। ਉਹਦੇ ਕੋਲੋਂ ਚਾਈਨਾ ਦੇ, ਹਾਂਗਕਾਂਗ ਦੇ, ਸਿੰਗਾਪੁਰ ਦੇ ਕ੍ਰੈਡਿਟ ਕਾਰਡ ਤੇ ਡੈਬਿਟ ਕਾਰਡ ਫੜੇ ਗਏ ਸਨ। ਉਹਦੇ ਤੇ ਮੁਕੱਦਮਾ ਵੀ ਦਰਜ ਹੋਇਆ ਔਰ ਮੁਕੱਦਮਾ ਦਰਜ ਕਰਨ ਤੋਂ ਬਾਅਦ ਦੇਖੋ ਫੜਿਆ ਉਹਨੂੰ ਪਟਿਆਲੇ ਪੁਲਿਸ ਨੇ, ਭੇਜਿਆ ਉਹਨੂੰ ਨਾਭੇ ਜੇਲ੍ਹ ਦੇ ਵਿੱਚ ਆ ਔਰ ਨਾਭੇ ਜੇਲ੍ਹ ਦੇ ਵਿੱਚੋਂ ਬੰਦਾ ਨਿਕਲਦਾ ਹੈ ਤੇ ਨਿਕਲ ਕੇ ਆਰਾਮ ਦੇ ਨਾਲ ਬਾਹਰ ਚਲੇ ਜਾਂਦਾ। ਕਿਵੇਂ ਹੋ ਸਕਦਾ? ਕਿਉਂਕਿ ਜਦੋਂ ਪੁਲਿਸ ਕਿਸੇ ਨੂੰ ਅਰੈਸਟ ਕਰਦੀ ਹੈ, ਖਾਸ ਤੌਰ ਤੇ ਜਿਹੜਾ ਬੰਦਾ ਬਾਹਰੋਂ ਆਇਆ, ਉਹਦਾ ਸਭ ਤੋਂ ਪਹਿਲਾਂ ਪਾਸਪੋਰਟ ਜਮ੍ਹਾਂ ਕਰਵਾਇਆ ਜਾਂਦਾ, ਪਾਸਪੋਰਟ ਸਰੈਂਡਰ ਕਰਵਾਇਆ ਜਾਂਦਾ। ਸੋ ਉਹਨੂੰ ਇੰਨੀ ਖੁੱਲ੍ਹ ਕਿਉਂ ਦਿੱਤੀ ਗਈ, ਕਿਵੇਂ ਦਿੱਤੀ ਗਈ, ਕਿਵੇਂ ਇਹਨੂੰ ਮੌਕਾ ਪ੍ਰਦਾਨ ਕੀਤਾ ਗਿਆ, ਇਹ ਸਾਰਾ ਕੁਝ ਉਦੋਂ ਹੀ ਸਵਾਲ ਬਣ ਕੇ ਖੜ ਗਿਆ ਸੀ, ਜੋ ਹੁਣ ਹੌਲੀ ਹੌਲੀ ਸ਼ੱਕ ਦਾ ਰੂਪ ਧਾਰਨ ਕਰ ਗਿਆ। ਤੇ ਮੇਰੇ ਖਿਆਲ ਦੇ ਨਾਲ ਆਉਣ ਵਾਲੇ ਦਿਨਾਂ 'ਚ ਇਹ ਸ਼ੱਕ ਹੈ ਜਿਹੜਾ ਉਹ ਸੱਚ ਵੀ ਬਣ ਸਕਦਾ ਹੈ। ਜੀ ਜੀ, ਬਿਲਕੁਲ, ਬਹੁਤ ਕੁਝ ਸੱਚ ਬਣਦਾ ਵੀ ਆ। ਤਾਂ ਕਿ ਆਪਾਂ ਵਿੱਦਿਆ ਦੇ ਵਪਾਰ ਦੀ ਗੱਲ ਕਰਦੇ ਹਾਂ, ਇਸ ਦੇ ਵਿੱਚ ਇੱਕ ਹੋਰ ਘੁਟਾਲਾ ਸਾਹਮਣੇ ਆਇਆ। ਇਹ ਘੁਟਾਲਾ ਵਿੱਦਿਆ ਦਾ ਜਿਹੜਾ ਘੁਟਾਲਾ ਹੈ, ਇਹ ਘੁਟਾਲਾ ਇੱਕ ਨਵੀਂ ਕਿਸਮ ਦਾ ਸਾਹਮਣੇ ਆ ਗਿਆ। ਅਸਲ ਦੇ ਵਿੱਚ ਪਿਛਲੇ ਦਿਨੀ ਇੱਕ ਇੱਥੋਂ ਦਾ ਤਕਨੀਕੀ ਜੁਆਇੰਟ ਡਾਇਰੈਕਟਰ ਜਿਹੜਾ ਜਗਜੀਤ ਸਿੰਘ ਆ, ਉਹ ਰਿਸ਼ਵਤ ਲੈਂਦਾ ਗ੍ਰਿਫਤਾਰ ਹੋ ਗਿਆ ਸੀਗਾ। CBI ਨੇ ਉਹਨੂੰ ਰਿੜਕਿਆ। ਤੁਹਾਨੂੰ ਪਤਾ ਜਦੋਂ ਦੁੱਧ ਜ਼ੋਰ ਨਾਲ ਰਿੜਕਿਆ ਜਾਵੇ ਤੇ ਫਿਰ ਉੱਤੇ ਮੱਖਣੀ ਤਰਨ ਲੱਗ ਪੈਂਦੀ ਆ। ਉਹਨੂੰ ਰਿੜਕਿਆ ਹੁਣ CBI ਨੇ ਕਿ ਹਾਂ ਭਾਈ ਦੱਸ ਕਿਵੇਂ ਕਿਵੇਂ ਸਾਰਾ ਤੂੰ ਖੇਡਦਾ ਸੀਗਾ। ਹੁਣ ਜੋ ਖੁਲਾਸਾ ਹੋਇਆ CBI ਦੀ ਮੁੱਢਲੀ ਇਨਵੈਸਟੀਗੇਸ਼ਨ ਦੇ ਵਿੱਚ, ਉਹ ਬੜਾ ਹੈਰਾਨ ਕਰਦਾ ਹੈ ਕਿਉਂਕਿ ਇਹ ਤਕਨੀਕੀ ਸਿੱਖਿਆ ਦਾ ਜੁਆਇੰਟ ਡਾਇਰੈਕਟਰ ਸੀਗਾ ਔਰ ਤਕਨੀਕੀ ਕਾਲਜਾਂ ਦੇ ਵਿੱਚ ਜਿਹੜੇ ਵਿਦਿਆਰਥੀ ਪੜ੍ਹਦੇ ਆ ਉਹਨਾਂ ਲਈ VTP ਮਤਲਬ ਕਿ ਵੋਕੇਸ਼ਨਲ ਟ੍ਰੇਨਿੰਗ ਪ੍ਰੋਵਾਈਡਰ ਜਿਹੜੀ ਸਕੀਮ ਚਲਾਈ ਜਾਂਦੀ ਹੈ। ਜਦੋਂ ਛੁੱਟੀਆਂ ਹੁੰਦੀਆਂ ਤਾਂ ਉਹਨਾਂ ਦੀ ਟ੍ਰੇਨਿੰਗ ਲਾਈ ਜਾਂਦੀ ਹੈ ਵਿਸ਼ੇਸ਼ ਸੈਂਟਰ ਤੇ।
ਇਹ VTP ਜਿਹੜੀ ਕਰਦੇ ਸਨ, ਆਯੋਜਿਤ ਕਰਦੇ ਸਨ, ਇਹਦੀ ਸਾਰੀ ਜ਼ਿੰਮੇਵਾਰੀ ਜਗਜੀਤ ਸਿੰਘ ਦੀ ਹੁੰਦੀ ਸੀ ਤੇ ਜਗਜੀਤ ਸਿੰਘ ਇੱਕ ਕਾਲਜ ਚੁਣਦਾ ਜਾਂ ਕੋਈ ਵੀ ਇੰਸਟੀਚਿਊਟ ਚੁਣਦਾ ਜਿੱਥੇ ਇਹ ਜਿਹੜੀ VTP ਆਯੋਜਿਤ ਕੀਤੀ ਜਾਂਦੀ। ਔਰ ਕਰਦੇ ਕੀ ਸਨ ਕਿ ਇਹ ਕਾਲਜ ਉਹ ਚੁਣਦੇ ਜਿੱਥੇ ਇਹਨਾਂ ਦੀ ਕੋਈ ਰਾਸ਼ੀ ਪਹਿਲਾਂ ਰਲੀ ਹੁੰਦੀ, ਜਿੱਥੇ ਇਹਨਾਂ ਦੀ ਪਹਿਲਾਂ ਹੀ ਗਾਟੀ ਪਈ ਹੁੰਦੀ ਸੀ। ਔਰ ਫਿਰ ਉਸ ਕਾਲਜ ਦੇ ਵਿੱਚ ਇਹ VTP ਆਯੋਜਿਤ ਕਰਕੇ ਜਾਲੀ ਫੇਕ ਸਟੂਡੈਂਟ ਕਾਗਜ਼ਾਂ ਦੇ ਵਿੱਚ ਖੜੇ ਕਰਕੇ ਜਿਹੜਾ ਸੈਂਟਰ ਤੋਂ ਇਹਨਾਂ ਟ੍ਰੇਨਿੰਗਾਂ ਲਈ ਕਰੋੜਾਂ ਰੁਪਈਆ ਆਉਂਦਾ ਸੀਗਾ, ਉਹਦੇ ਚੋਂ ਬਹੁਤੀ ਰਕਮ ਹੈ ਜਿਹੜੀ ਉਹ ਇੱਧਰ ਉੱਧਰ ਕਰ ਲੈਂਦੇ ਸਨ। ਇਹ ਕੰਮ ਚੱਲੀ ਗਿਆ। ਕਿਸੇ ਇੰਸਟੀਚਿਊਟ ਤੋਂ ਇਸੇ ਤਰ੍ਹਾਂ ਦੀ VTP ਆਯੋਜਿਤ ਕਰਵਾਉਣ ਲਈ ਜਗਜੀਤ ਸਿੰਘ ਨੇ ਰਿਸ਼ਵਤ ਮੰਗੀ ਔਰ ਉਹ ਰਿਸ਼ਵਤ ਲੈਂਦਾ ਜਿਹੜਾ ਉਹ ਰਿਕਾਰਡ ਹੋ ਗਿਆ। ਉਸ ਬਿਨਾਂ ਤੇ ਫਿਰ ਜਗਜੀਤ ਸਿੰਘ ਹੈ ਜਿਹੜਾ ਹੁਣ CBI ਦੇ ਬੁੱਕਲ ਦੇ ਵਿੱਚ ਆ ਤੇ ਹੁਣ CBI ਦੀ ਬੁੱਕਲ ਦੇ ਵਿੱਚੋਂ ਇਹ ਖੁਲਾਸਾ ਨਿਕਲਿਆ ਕਿ ਇਸ ਤਰੀਕੇ ਨਾਲ ਇਹ ਖੇਡ ਹੈ ਜਿਹੜੀ ਤਕਨੀਕੀ ਵਿਭਾਗ ਦੇ ਵਿੱਚ, ਤਕਨੀਕੀ ਸਿੱਖਿਆ ਡਿਪਾਰਟਮੈਂਟ ਦੇ ਵਿੱਚ ਖੇਡੀ ਜਾ ਰਹੀ ਸੀਗੀ। ਉਸ ਤਰ੍ਹਾਂ ਜਿਹੜੇ ਫੇਕ ਸਟੂਡੈਂਟਾਂ ਵਾਲਾ ਕਪਲਾ ਹੈ ਨਾ, ਇਹ ਪਹਿਲਾਂ ਨਹੀਂ ਹੈ। ਤੁਹਾਨੂੰ ਯਾਦ ਹੋਣਾ ਹੈ ਸੈਂਟਰ ਨੇ ਪਿਛਲੇ ਸਾਲ ਬਹੁਤ ਵੱਡੀ ਰਕਮ ਹੈ ਜਿਹੜੀ ਪੰਜਾਬ ਦੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਜਿਹੜੀ ਰੋਕ ਲਈ ਸੀ। ਉਹ ਕਾਹਦੇ ਕਰਕੇ ਰੋਕੀ ਸੀ? ਕਿਉਂਕਿ ਪੰਜਾਬ ਦੇ ਵਿੱਚ ਇੱਕ ਸਕੈਂਡਲ ਹੋ ਗਿਆ ਸੀ। ਹਾਲਾਂਕਿ ਉਹ ਸਕੈਂਡਲ ਹੈ ਜਿਹੜਾ ਬਹੁਤਾ ਚਰਚਾ ਦਾ ਵਿਸ਼ਾ ਨਹੀਂ ਬਣਿਆ, ਕਿਉਂਕਿ ਸਕੈਂਡਲ ਪੰਜਾਬ ਦੇ ਵਿੱਚ ਹੋਈ ਬਹੁਤ ਆ, ਛੋਟੇ ਮੋਟੇ ਸਕੈਂਡਲਾਂ ਨੂੰ ਕੋਈ ਗੌਲਦਾ ਹੀ ਨਹੀਂਗਾ। ਉਸ ਸਕੈਂਡਲ ਦੇ ਵਿੱਚ ਕੀ ਹੋਇਆ ਸੀਗਾ ਕਿ ਜਿਹੜੇ ਨਿੱਜੀ ਕਾਲਜ ਆ ਉਹਨਾਂ ਦੇ ਵਿੱਚ ਫੇਕ ਸਟੂਡੈਂਟ ਦਿਖਾ ਕੇ ਉਹ ਵਜ਼ੀਫੇ ਆ ਜਿਹੜੇ ਹੜੱਪ ਕਰ ਲਏ ਗਏ। ਇੱਥੋਂ ਤੱਕ ਖੁਲਾਸਾ ਹੋ ਗਿਆ ਸੀਗਾ ਕਿ ਇੱਕੋ ਨਾਂ ਦਾ ਸਟੂਡੈਂਟ ਇੱਕੋ ਕਲਾਸ ਦੇ ਵਿੱਚ 4 ਕਾਲਜਾਂ ਦੇ ਵਿੱਚ ਪੜ੍ਹਦਾ ਦਿਖਾਇਆ ਗਿਆ ਸੀਗਾ। ਉਹ ਰਿਕਾਰਡ ਹੈ ਜਿਹੜਾ ਉਹ RTI ਰਾਹੀਂ ਨਸ਼ਰ ਹੋ ਗਿਆ ਸੀਗਾ ਕਿ ਇੱਕੋ ਵਿਦਿਆਰਥੀ ਇੱਕੋ ਪਤੇ ਤੇ ਰਹਿਣ ਵਾਲਾ ਇੱਕੋ ਕਲਾਸ ਦੇ ਵਿੱਚ ਇੱਕੋ ਵੇਲੇ 4 ਥਾਵਾਂ ਤੋਂ ਡਿਗਰੀ ਕਰਦਾ ਪਿਆ ਸੀ। ਉਹ ਕਾਹਦਾ? ਇਹ ਸਾਰੇ ਕਾਲਜ ਆ ਜਿਹੜੇ ਜਾਨੀ ਜਿਨ੍ਹਾਂ ਦੇ ਵਿੱਚ ਉਹਦੀ ਐਡਮਿਸ਼ਨ ਦਿਖਾਈ ਗਈ ਸੀ, ਉਹ ਸਾਰੇ ਕਾਲਜ ਹੀ ਉਸ ਪੱਧਰ ਤੇ ਉਹਦਾ ਜਿਹੜਾ ਵਜ਼ੀਫਾ ਆਉਂਦਾ ਸੀ ਉਹ ਹੜੱਪੀ ਜਾਂਦੇ ਸੀਗੇ। ਇਹ ਕਰੋੜਾਂ ਰੁਪਈਆਂ ਦਾ ਗਬਨ ਸੀਗਾ ਜਿਹੜਾ ਅਸੈਂਬਲੀ ਤੱਕ ਗੂੰਜਿਆ। ਅਸੈਂਬਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਹਿੱਕ ਠੋਕ ਕੇ ਕਿਹਾ ਜੇ ਅਸੀਂ ਇਨਵੈਸਟੀਗੇਸ਼ਨ ਕਰਾਂਗੇ, ਵਿਜੀਲੈਂਸ ਨੂੰ ਜਾਂਚ ਦੇਤੀ, ਅਸੀਂ ਇੱਦਾਂ ਹੋ ਜੂ ਉੱਦਾਂ ਹੋ ਜੂ। ਹੁਣ ਉਹ ਜਾਂਚ ਦੀ ਵੀ ਜਾਂਚ ਹੋ ਰਹੀ ਹੈ, ਕੋਈ ਜਾਂਚ ਆਖਰ ਗਈ ਕਿੱਧਰ? ਉਹ ਜਾਂਚ ਗਈ ਇਸ ਕਰਕੇ ਨੁੱਕਰ 'ਚ ਕਿਉਂਕਿ ਇੱਕ ਕਾਲਜ ਵਿੱਚ ਇਹੋ ਜਿਹਾ ਸੀ ਜਿਹੜਾ ਮਾਮੇ ਦਾ ਕਾਲਜ ਵਜੋਂ ਮਸ਼ਹੂਰ ਸੀ। ਔਰ ਉਹ ਮਾਮੇ ਦਾ ਕਾਲਜ ਇਸ ਕਰਕੇ ਮਸ਼ਹੂਰ ਸੀ ਕਿਉਂਕਿ ਇੱਕ ਬਹੁਤ ਵੱਡੇ ਮੰਤਰੀ ਦੇ ਮਾਮੇ ਦਾ ਕਾਲਜ ਸੀ ਬਠਿੰਡੇ ਏਰੀਏ 'ਚ, ਉੱਥੇ ਸਭ ਤੋਂ ਵੱਡਾ ਗਬਨ ਹੋਇਆ ਸੀ। ਸੋ ਜੇ ਇਸ ਗਬਨ ਨੂੰ ਇਹ ਉਧੇੜਦੇ ਸਨ ਤੇ ਇਹਨਾਂ ਦੇ ਆਪਦੇ ਬੰਦੇ ਫਸਦੇ ਸੀ, ਇਸ ਕਰਕੇ ਉਹਦੇ ਤੇ ਚਾਦਰੀ ਪਾ ਦਿੱਤੀ ਗਈ, ਉਹਨੂੰ ਢਾਕੀ ਦਿੱਤਾ ਗਿਆ। ਉਸ ਤਰ੍ਹਾਂ ਹੁਣ ਜਿਹੜਾ ਇਹ ਨਵਾਂ ਘਪਲਾ ਨਿਕਲਿਆ ਇਹਦੇ ਵਿੱਚ ਕੁਛ ਨਾ ਕੁਛ ਉਮੀਦ ਹੈ ਕਿ ਬਣ ਜਾਵੇਗਾ। ਇਹ ਨਹੀਂ ਹੈ ਕਿ ਪੰਜਾਬ ਸਰਕਾਰ ਵਾਂਗੂ ਅੱਗੇ ਨੱਕ ਨਾਲੋਂ ਲਾ ਕੇ ਤੇ ਗੱਲ ਦੇ ਨਾਲ ਮੱਲ ਲਿਆ। ਐਤਕੀ ਕਿਉਂਕਿ ਕੇਸ CBI ਕੋਲ ਆ, ਐਤਕੀ ਤਾਰਾਂ ਜਿਹੜੀਆਂ ਉਹ ਜ਼ਿਆਦਾ ਹਿੱਲ ਸਕਦੀਆਂ। ਉਮੀਦ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵੀ ਅੱਗੇ ਜਾਂਚ ਜਾ ਸਕਦੀ, ਕਿਉਂਕਿ ਇਕੱਲਾ ਬੰਦਾ ਆਪਣੇ ਪੱਧਰ ਤੇ ਇਸ ਤਰ੍ਹਾਂ ਦਾ ਗਬਨ ਨਹੀਂ ਕਰ ਸਕਦਾ। ਪਰ ਇੱਕ ਵਾਰ ਫਿਰ ਉਹ ਕਹਾਵਤ ਸੱਚੀ ਹੋ ਗਈ ਕਿ ਮਾਂ ਟਟੀਰੀ ਪਿਓ ਕਲੰਗ, ਬੱਚੇ ਨਿਕਲੇ ਰੰਗ ਬਰੰਗ, ਕਿ ਜਿਸ ਤਰ੍ਹਾਂ ਦੇ ਵੱਡਿਆਂ ਨੇ ਘਪਲੇ ਕੀਤੇ ਆ ਉਸ ਤਰ੍ਹਾਂ ਦੇ ਛੋਟੇ ਅਫਸਰ ਵੀ ਕਰੀ ਜਾਂਦੇ ਆ। ਔਰ ਉਦੋਂ ਤੱਕ ਵੀ ਕਰੀ ਗਏ ਆ ਜਦੋਂ ਜਿਹੜੇ ਇਹਨਾਂ ਦੇ ਆਕੇ ਸੀਗੇ ਉਹ ਸੱਤਾਹੀਨ ਵੀ ਹੋ ਗਏ, ਸ਼ਕਤੀਹੀਨ ਵੀ ਹੋ ਗਏ, ਪਰ ਉਹਨਾਂ ਦੀ ਜੁਰਤ ਵੇਖੋ, ਉਹ ਇਲੈਕਸ਼ਨ ਹੋਣ ਤੋਂ ਬਾਅਦ ਚੋਣ ਜ਼ਾਬਤੇ 'ਚ ਵੀ ਹੇਰਾਫੇਰੀ ਕਰਨੋਂ ਨਹੀਂ ਟਲੇ। ਬਿਲਕੁਲ ਜੀ, ਜਿਸ ਤਰ੍ਹਾਂ ਤੁਸੀਂ ਘਟਾਲੇ ਦੱਸੇ ਆ, ਘਪਲੇ ਦੱਸੇ ਆ, ਤੇ ਉਸੇ ਤਰ੍ਹਾਂ ਆਪਾਂ ਅਗਲੀ ਗੱਲ ਵੀ ਕਰੀਏ ਨੋਟਬੰਦੀ ਦੀ। ਇਸ ਦੇ ਵਿੱਚ ਕਿੰਨੇ ਖਾਤਿਆਂ 'ਚ 2.5 ਲੱਖ ਤੋਂ ਵੱਧ ਰਕਮ ਜਮ੍ਹਾਂ ਹੋਈ ਆ? RBI ਇਹ ਦੱਸਣ ਤੋਂ ਇਨਕਾਰੀ ਹੋਏ। ਬਿਲਕੁਲ, ਕਈ ਸੂਚਨਾਵਾਂ ਹੈ ਜਿਹੜੀਆਂ RTI ਰਾਹੀਂ ਮੰਗੀਆਂ ਗਈਆਂ ਤੇ ਇਹਨਾਂ ਨੇ ਨਹੀਂ ਦਿੱਤੀਆਂ। ਇਹਨਾਂ ਨੇ ਇਹ ਵੀ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਜੀ ਇਹ ਫੈਸਲਾ ਕਿਹਦਾ ਸੀਗਾ, ਕਿਸ ਬੋਰਡ ਨੇ ਫੈਸਲਾ ਲਿਆ, ਕਿਸ ਮੀਟਿੰਗ ਦੇ ਵਿੱਚ ਫੈਸਲਾ ਲਿਆ ਗਿਆ, ਕਦੋਂ ਫੈਸਲਾ ਲਿਆ ਗਿਆ। ਇਹ ਸਾਰੀ ਜਾਣਕਾਰੀ ਇਹਨਾਂ ਨੇ ਕਿਹਾ ਕਿ ਨਹੀਂ ਜੀ PMO ਇਹ ਜਾਣਕਾਰੀ ਹੈ ਜਿਹੜੀ ਨਹੀਂ ਦੇ ਸਕਦਾ, ਪ੍ਰਧਾਨ ਮੰਤਰੀ ਦਾ ਦਫ਼ਤਰ ਜਾਣਕਾਰੀ ਨਹੀਂ ਦੇ ਸਕਦਾ। RBI ਤੋਂ ਵੀ ਕੁਝ ਇਸ ਤਰੀਕੇ ਦੀਆਂ ਸਲੀਕੇ ਦੀਆਂ ਜਾਣਕਾਰੀਆਂ ਮੰਗੀਆਂ ਗਈਆਂ, ਉਹਨਾਂ ਨੇ ਵੀ ਇਨਕਾਰ ਕਰ ਦਿੱਤਾ। ਪਰ ਆਹ ਜਿਹੜਾ ਇਨਕਾਰ ਹੈ ਸਾਰਿਆਂ ਨੂੰ ਰੜਕਣ ਡਿਆ, ਕਿਉਂਕਿ ਦੇਖੋ ਇਹ ਤੇ ਬਹੁਤ ਛੋਟੀ ਜੀ ਜਾਣਕਾਰੀ ਹੈ RBI ਲਈ ਕਿ ਭਾਈ ਇਹ ਦੱਸੋ ਕਿ 2.5 ਲੱਖ ਤੋਂ ਵੱਧ ਕਿਹੜੇ ਅਕਾਊਂਟ ਦੇ ਵਿੱਚ ਰਕਮ ਜਿਹੜੀ ਹੈ ਨੋਟਬੰਦੀ ਦੇ ਜਿਹੜੇ ਦਿਨਾਂ ਦੇ ਵਿੱਚ ਖਾਤਿਆਂ ਦੇ ਵਿੱਚ ਪਈ, ਔਰ
ਕਿਹੜੇ ਖਾਤਿਆਂ ਦੇ ਵਿੱਚ 2.5 ਲੱਖ ਰੁਪਈਆ ਪਿਆ ਤੇ ਉਹਨਾਂ ਦੀ ਜਿਹੜੀ ਰਕਮ ਸੀ ਉਹ 500 ਤੇ 1000 ਦੇ ਨੋਟ ਦੇ ਰੂਪ ਦੇ ਵਿੱਚ ਸੀ। ਬਹੁਤ ਸਿੰਪਲ ਜਿਹਾ ਸਵਾਲ ਸੀਗਾ, ਬੜੀ ਸਰਲ ਜੀ ਸੂਚਨਾ ਸੀ ਕਿ ਜਿਹੜੀ RBI ਨੇ ਦੇਣੀ ਸੀ, ਪਰ RBI ਨੇ ਉਸ RTI ਦੇ ਜਵਾਬ ਦੇ ਵਿੱਚ ਇਹ ਲਿਖਿਆ ਕਿ RBI ਦੇ ਕੋਲ ਇਹੋ ਜਿਹਾ ਕੋਈ ਫਿਗਰ ਮੌਜੂਦ ਨਹੀਂਗਾ ਜਿਹਦੇ ਆਧਾਰ ਤੇ ਤੁਹਾਡੀ ਸੂਚਨਾ ਦਾ ਜਵਾਬ ਦਿੱਤਾ ਜਾਵੇ, ਤੁਹਾਡੇ ਸਵਾਲ ਦਾ ਜਵਾਬ ਦਿੱਤਾ ਜਾਵੇ। ਇਹਦਾ ਮਤਲਬ ਹੈ ਕਿ ਕਿਤੇ ਨਾ ਕਿਤੇ RBI ਹੈ ਜਿਹੜੀ ਉਹ ਇਸ ਝਮੇਲੇ ਦੇ ਵਿੱਚ, ਇਸ ਝੰਜਟ ਦੇ ਵਿੱਚ ਨਹੀਂ ਪੈਣੀ ਚਾਹੁੰਦੀ, ਕਿਉਂਕਿ ਮਸਲਾ ਹੈ ਜਿਹੜਾ ਉਹ ਨੋਟਬੰਦੀ ਨਾਲ ਜੁੜਿਆ ਤੇ ਨੋਟਬੰਦੀ ਤੇ ਪਹਿਲਾਂ ਹੀ ਬਹੁਤ ਸਾਰੇ ਸਵਾਲ ਹੈ ਜਿਹੜੇ ਉੱਠਦੇ ਪਏ ਆ। ਉਸ ਤਰ੍ਹਾਂ ਜੇ ਆਪਾਂ ਗੱਲ ਕਰੀਏ ਪਿਛਲੇ ਦਿਨੀ ਜਿਹੜਾ ਇੱਥੋਂ ਦਾ ਸਾਡੇ ਦਾ ਜਿਹੜਾ ਸਿੱਧਾ ਪ੍ਰਤੱਖ ਟੈਕਸ ਵਿਭਾਗ ਆ, ਪ੍ਰਤੱਖ ਟੈਕਸ ਵਿਭਾਗ ਨੇ ਪਿੱਛੇ ਜੇ ਇੱਕ ਅੰਕੜਾ ਜਾਰੀ ਕਰ ਦਿੱਤਾ ਸੀਗਾ ਜੀ ਕਿ ਜਿਹਨੂੰ ਆਪਾਂ CBDT ਕਹਿ ਦਿੰਦੇ ਆ। ਉਹਨੇ 17 ਨਵੰਬਰ ਨੂੰ ਮੇਰੇ ਖਿਆਲ ਦੇ ਨਾਲ ਇਹ ਗੱਲ ਕਹੀ ਸੀਗੀ ਕਿ ਬੈਂਕ ਖਾਤਿਆਂ ਦੇ ਵਿੱਚ ਜਿਹੜੇ 2.5 ਲੱਖ ਰੁਪਏ ਤੋਂ ਜ਼ਿਆਦਾ ਆਏ ਆ ਉਹਨਾਂ ਦੇ ਨਾਲ ਅਸੀਂ ਪੈਨ ਨੰਬਰ ਲਏ ਹੋਏ ਆ ਕਿ ਪੈਨ ਨੰਬਰ ਲੈ ਕੇ 2.5 ਲੱਖ ਰੁਪਇਆ ਜਿਹੜਾ ਜਮ੍ਹਾਂ ਕਰਾਇਆ। ਹੁਣ ਜੇ ਪੈਨ ਨੰਬਰ ਲਏ ਆ, ਪੈਨ ਕਾਰਡ ਨੰਬਰ ਲਏ ਆ ਤੇ ਫਿਰ RBI ਕੋਲ ਤੇ ਸਾਰਾ ਡਾਟਾ ਮੌਜੂਦ ਆ। ਫਿਰ ਉਹ ਕਿਸ ਬਿਨਾਂ ਤੇ ਕਹਿ ਰਿਹਾ ਕਿ ਜੀ ਸਾਡੇ ਕੋਲ ਤੇ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਹੈ ਨਹੀਂ, ਸਾਡੇ ਕੋਲ ਇਹੋ ਜਿਹਾ ਕੋਈ ਅੰਕੜਾ ਨਹੀਂਗਾ ਜਿਹਨੂੰ ਅਸੀਂ ਜੋੜ ਕੇ ਤੁਹਾਡੀ ਸੂਚਨਾ ਜਿਹੜੀ ਉਹ ਦੇ ਸਕੀਏ। ਸੋ ਇਹ ਕਮਾਲ ਦਾ ਜਵਾਬ ਆ, ਸਾਰਿਆਂ ਨੂੰ ਰੜਕਦਾ ਪਿਆ ਕਿ ਜਦੋਂ ਤੁਸੀਂ 2.5 ਲੱਖ ਤੋਂ ਉੱਤੇ ਦੇ ਖਾਤਾ ਧਾਰਕਾਂ ਕੋਲੋਂ ਪੈਨ ਕਾਰਡ ਲਿਆ, ਪੈਨ ਕਾਰਡ ਦਾ ਨੰਬਰ ਤੁਸੀਂ ਫਾਰਮ ਦੇ ਨਾਲ ਲਵਾਇਆ ਤੇ ਫਿਰ ਤੁਹਾਡੇ ਕੋਲ ਉਹ ਜਾਣਕਾਰੀ ਕਿਉਂ ਨਹੀਂ। ਸਾਰੇ ਹੀ ਹੈਰਾਨ ਆ, ਸਾਰੇ ਹੀ ਪਰੇਸ਼ਾਨ ਆ ਕਿ ਨੋਟਬੰਦੀ ਦਾ ਇਹ ਸ਼ੋਸ਼ਾ ਛੱਡਣ ਵਾਲੇ ਲੋਕ ਹੁਣ ਇਹ ਸੂਚਨਾਵਾਂ ਦੇਣ ਤੋਂ ਵੀ ਭੱਜੀ ਜਾਂਦੇ ਆ ਮੇਰੇ ਖਿਆਲ ਦੇ ਨਾਲ, ਕਿਉਂਕਿ ਜਿਹੜਾ ਇਹਨਾਂ ਨੇ ਗਵਾਇਆ ਉਹ ਜਿੰਨਾ ਕੁ ਪਾਇਆ ਉਹਦੇ ਨਾਲੋਂ ਕਿਤੇ ਜ਼ਿਆਦਾ ਹੈ। ਇਹ ਹੁਣ ਇਸ ਖੇਦੋਂ ਨੂੰ ਬਹੁਤਾ ਉਧੇੜਨਾ ਨਹੀਂ ਚਾਹੁੰਦੇ। ਇਹ ਚਾਹੁੰਦੇ ਆ ਕਿ ਇਹ ਕੰਢਾ ਜਿਹੜਾ ਇਹ ਛਿਲਿਆ ਨਾ ਜਾਵੇ, ਇਹਦੇ ਛਿਲਕੇ ਉਤਾਰੇ ਨਾ ਜਾਣ। ਜਿੰਨੇ ਛਿਲਕੇ ਉਤਾਰੇ ਜਾਣਗੇ ਉਹਨਾਂ ਹੀ ਵਿੱਚੋਂ ਗੰਦਮੰਦ ਨਿਕਲੇਗਾ। ਇਸ ਕਰਕੇ ਮੇਰੇ ਖਿਆਲ ਦੇ ਨਾਲ ਜਿਹੜਾ ਹੈ ਜਵਾਬ ਦੇ ਦਿੱਤਾ ਗਿਆ। ਉਂਝ ਜੇ ਹਾਲ ਵੇਖੀਏ ਕੁੱਲ ਮਿਲਾ ਕੇ ਨੋਟਬੰਦੀ ਦਾ, ਤੇ ਜਿਸ ਤਰ੍ਹਾਂ RBI ਵਾਲੇ ਭੱਜਣ ਡਏ ਆ, ਸੂਚਨਾਵਾਂ ਨਹੀਂ ਦੇ ਰਹੇ, ਨਾ ਹੀ ਸਾਡੇ ਪ੍ਰਧਾਨ ਮੰਤਰੀ ਸਾਹਿਬ ਜਿਹੜੇ ਕਿ ਬਹੁਤ ਘੱਟ ਬੋਲਦੇ ਆ, ਉਹ ਇਸ ਮੁੱਦੇ ਤੇ ਬੋਲਦੇ ਆ ਕਿ ਭਾਈ ਹਾਂਜੀ ਨੋਟਬੰਦੀ 'ਚ ਕੀ ਕੁਛ ਗਵਾਇਆ, ਕੀ ਕੁਛ ਪਾਇਆ। ਉਹ ਆંકੜੇ ਜਦੋਂ ਦੱਸਦੇ ਆ, ਉਹ ਆંકੜੇ ਦੱਸ ਜਾਂਦੇ ਜੀ ਕਿ ਅਸੀਂ ਇੰਨਿਆਂ ਨੂੰ ਗੈਸ ਸਬਸਿਡੀ ਦਿੱਤੀ, ਅਸੀਂ ਸਵੱਛ ਭਾਰਤ ਹੈ ਜਿਹੜਾ ਉਹ ਮੁਹਿੰਮ ਚਲਾਈ, ਅਸੀਂ ਜਨ ਧਨ ਦੇ ਖਾਤੇ ਚਲਾਏ। ਪਰ ਜਨ ਨੂੰ ਕਿੰਨਾ ਕੁ ਫਾਇਦਾ ਹੋਇਆ ਧਨ ਦੇ ਰੂਪ ਦੇ ਵਿੱਚ ਨੋਟਬੰਦੀ 'ਚੋਂ, ਉਹ ਕਦੇ ਨਹੀਂ ਦੱਸਦੇ। ਪਰ ਉਹ ਦੱਸਦੇ ਸ਼ਾਇਦ ਇਸ ਕਰਕੇ ਨਹੀਂ, ਜਿਵੇਂ ਕਹਿੰਦੇ ਆ ਨਾ ਕਿ ਕਰਨ ਕਮਾਈ ਗਏ ਨਖੱਟੂ ਘੋੜੇ ਵੇਚ ਲਿਆਏ ਟੱਟੂ। ਗੱਲ ਇਹ ਹੈ ਕਿ ਘੋੜੇ ਵੇਚ ਕੇ ਟੱਟੂ ਲਿਆਉਣ ਵਾਲੀ ਗੱਲ ਆ। ਸੋ ਇਹਦੇ ਵਿੱਚੋਂ ਪਾਇਆ ਕੁਛ ਨਹੀਂ, ਗਵਾਇਆ ਹੀ ਗਵਾਇਆ। ਔਰ ਉਹ ਗਵਾਉਣ ਵਾਲੇ ਅੰਕੜੇ ਦੱਸਣ ਦੀ ਆਦਤ ਸਾਡੇ ਰਾਜਨੇਤਾਵਾਂ ਨੂੰ ਨਹੀਂ। ਔਰ ਜਿਹੜੇ ਅਫਸਰਸ਼ਾਹੀ ਆ ਉਹ ਰਾਜਨੇਤਾਵਾਂ ਦੀ ਇੱਕ ਤਰ੍ਹਾਂ ਨਾਲ ਰਖੈਲ ਬਣੀ ਹੋਈ ਆ, ਉਹ ਆਪਣੇ ਪੱਧਰ ਤੇ ਇਹੋ ਜਿਹੀ ਜ਼ਰੂਰਤ ਕਰ ਵੀ ਨਹੀਂ ਸਕਦੇ। ਬਿਲਕੁਲ ਜੀ, ਜੇ ਸਿੱਧਾ ਜਵਾਬ ਨਹੀਂ ਦਿੰਦੇ ਤੇ ਕਾਲੇ ਧਨ ਦਾ ਜਵਾਬ ਇਹ ਕਿੱਥੇ ਦੇਣਗੇ। ਤਾਂ ਅੱਗੇ ਆਪਾਂ 에ਅਰਫੋਰਸ ਸਟੇਸ਼ਨ ਤੋਂ ਲਾਪਤਾ ਹੋਏ ਮੁਲਾਜ਼ਮਾਂ ਬਾਰੇ ਗੱਲ ਕਰਦੇ ਹਾਂ ਕਿ ਜਿਹੜਾ ਖੁਲਾਸਾ ਹੋਇਆ ਉਹ ਬਿਲਕੁਲ ਸੁਣ ਕਰ ਦੇਣ ਵਾਲਾ ਜੀ। ਇਹ ਕੁਛ ਦਿਨਾਂ ਤੋਂ ਨਾ PCN ਜਿਹੜਾ ਬਠਿੰਡੇ ਦੇ ਲਾਗੇ 에ਅਰਫੋਰਸ ਸਟੇਸ਼ਨ ਆ, ਇੱਥੋਂ ਇੱਕ ਮੁਲਾਜ਼ਮ ਲਾਪਤਾ ਸੀਗਾ। ਉਹਦਾ ਨਾਮ ਸੀ ਵਿਪਨ ਸ਼ੁਕਲਾ। 8 ਫਰਵਰੀ ਤੋਂ ਲਾਪਤਾ ਸੀ, ਮਿਲਦਾ ਨਹੀਂ ਸੀ ਪਿਆ। ਉਹਦੇ ਘਰ ਦੇ ਵੀ ਇੱਥੇ ਆ ਕੇ ਪੰਜਾਬ ਦੇ ਵਿੱਚ ਬੈਠੇ ਸਨ ਕਿ ਸਾਡਾ ਮੁੰਡਾ ਗਿਆ ਕਿੱਥੇ ਆ। ਹਾਲਾਂਕਿ ਕੁਝ ਲੋਕਾਂ ਨੂੰ ਸ਼ੱਕ ਸੀਗਾ ਕਿ ਉਹ ਭੱਜ ਨਾ ਗਿਆ ਹੋਵੇ, ਭਗੌੜਾ ਨਾ ਹੋ ਗਿਆ ਹੋਵੇ। ਹੁਣ ਸਾਡੇ ਅੱਜ ਕੱਲ੍ਹ ਇੱਥੇ ਇਹ ਵੀ ਬੜਾ ਸ਼ੱਕ ਪੈਂਦਾ ਕਿ ਕੋਈ ਬਾਰਡਰ ਨਾ ਲੰਘਿਆ ਹੋਵੇ। ਉਹਦੇ ਖਾਤੇ ਖੰਗਾਲੇ ਗਏ, ਉਹਦੇ ਨਾਲ ਹੋਰ ਜਿਹੜੀਆਂ ਜੁੜੀਆਂ ਜਾਣਕਾਰੀਆਂ ਸੀ, ਉਹਦਾ ਟੈਲੀਫੋਨ ਨੰਬਰ ਸੀ ਜਿਹੜਾ ਉਹ ਖੰਗਾਲਿਆ ਗਿਆ, ਪਰ ਕਿਤੋਂ ਵੀ ਉਹਦਾ ਸੁਰਾਖ ਨਹੀਂ ਲੱਗਾ। ਹੌਲੀ ਹੌਲੀ ਫਿਰ ਇਹ ਮਾਮਲਾ ਜਿਹੜਾ ਉਹ ਇਨਵੈਸਟੀਗੇਸ਼ਨ ਦਾ ਵਿਸ਼ਾ ਬਣਿਆ। ਪੁਲਿਸ ਨੇ ਜਾਂਚ ਪੜਤਾਲ ਕੀਤੀ। ਜਾਂਚ ਪੜਤਾਲ 'ਚ ਜੋ ਸੱਚ ਸਾਹਮਣੇ ਆਇਆ ਉਹ ਵਾਕਿਆ ਦਿਲ ਕੰਬਾਊ ਸੀਗਾ। ਉਹਦੇ 'ਚ ਇਹ ਗੱਲ ਸਾਹਮਣੇ ਆਈ ਕਿ ਵਿਪਨ ਸ਼ੁਕਲਾ ਦੇ ਉੱਥੇ ਕੋਈ ਇੱਕ ਮੁਲਾਜ਼ਮ ਸੀ, ਇਹਦਾ ਸਾਥੀ ਮੁਲਾਜ਼ਮ ਸ਼ੈਲੇਸ਼, ਉਹਦੀ ਪਤਨੀ ਦੇ ਨਾਲ ਤਾਲੁਕਾਤ ਸਨ। ਔਰ ਉਹਨਾਂ ਤਾਲੁਕਾਤਾਂ ਦਾ ਉਹਦੇ ਪਤੀ ਨੂੰ, ਸ਼ੈਲੇਸ਼ ਨੂੰ ਜਾਨੀ ਪਤਾ ਲੱਗ ਗਿਆ। ਉਹਨੇ ਫਿਰ ਆਪਦੀ ਬੀਵੀ ਤੋਂ ਟੈਲੀਫੋਨ ਕਰਾ ਕੇ ਇੱਕ ਦਿਨ ਇਹਨੂੰ ਘਰੇ ਸੱਦ ਲਿਆ। ਘਰੇ ਸੱਦ ਕੇ ਤੇ ਉੱਥੇ ਹੀ ਫਿਰ ਕੁਹਾੜੀ ਦੇ ਨਾਲ ਵੱਢ ਦਿੱਤਾ। ਵੱਢ ਕੇ ਇਹਦੇ 16 ਟੁਕੜੇ ਕਰਕੇ ਅੱਡੋ ਅੱਡ ਲਿਫਾਫਿਆਂ 'ਚ ਪਾ ਕੇ ਫਰਿੱਜ ਤੇ ਅਲਮਾਰੀ 'ਚ ਰੱਖ ਦਿੱਤੇ ਗਏ, ਕਿਉਂਕਿ 에ਅਰਫੋਰਸ ਸਟੇਸ਼ਨ ਦੇ ਅੰਦਰੋਂ ਇਸ ਤਰ੍ਹਾਂ ਲਾਸ਼ ਲਿਜਾਣੀ ਬਾਹਰ ਬਹੁਤ ਔਖੀ ਸੀਗੀ। ਸੋ ਉੱਥੇ ਉਹਨੂੰ ਵਿਲੇ ਲਾ ਦਿੱਤਾ ਗਿਆ। ਪਰ ਜਿਵੇਂ ਹੀ ਇਨਵੈਸਟੀਗੇਸ਼ਨ ਹੈ ਜਿਹੜੀ ਸ਼ੈਲੇਸ਼ ਤੱਕ ਪਹੁੰਚੀ, ਉਹਦੀ ਪਤਨੀ ਤੱਕ ਪਹੁੰਚੀ, ਤੇ ਫਿਰ ਇਹ ਜਿਹੜਾ ਰਾਜ ਸੀਗਾ ਇਹ ਖੁੱਲ ਗਿਆ। ਇਸ ਰਾਜ ਦੇ ਵਿੱਚ ਇਹ ਵੀ ਇੱਕ ਪੱਖ ਸਾਹਮਣੇ ਆਇਆ ਕਿ ਪਤੀ ਪਤਨੀ ਤੋਂ ਇਲਾਵਾ
ਸੈਲੇਸ਼ ਦਾ ਸਾਲਾ ਵੀ ਜਿਹੜਾ ਸੀਗਾ ਉਹ ਵੀ ਇਸ ਕਤਲकांड ਦੇ ਵਿੱਚ ਸ਼ਾਮਲ ਸੀ। ਹਾਲਾਂਕਿ ਉਹ ਦੌੜ ਗਿਆ ਪਰ ਪਤੀ ਪਤਨੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਕੱਲ ਵੀ ਇੱਕ ਬੜੀ ਦੁਖਦਾਇਕ ਖਬਰ ਆਈ ਸੀ ਇਸ ਤਰ੍ਹਾਂ ਦੀ ਆਨੰਦਪੁਰ ਸਾਹਿਬ ਤੋਂ, ਜਿੱਥੇ ਇੱਕ ਫੌਜੀ ਜਵਾਨ ਨੇ ਮੰਗੇਤਰ ਜੋੜੇ ਤੇ ਹਮਲਾ ਕਰ ਦਿੱਤਾ, ਜਿਹਦੇ ਚ ਮੰਗੇਤਰ ਨੂੰ ਮਾਰ ਦਿੱਤਾ ਸੀ ਤੇ ਮੰਗੇਤਰ ਜਿਹੜੀ ਉਹਦੀ ਸੀਗੀ ਉਹ ਮਰਨਾਊ ਪਈ ਆ, ਆਪ ਵੀ ਉਹ ਜ਼ਖਮੀ ਹੋਇਆ, ਲੋਕਾਂ ਨੇ ਬਹੁਤ ਕੁੱਟਿਆ ਮਾਰਿਆ। ਸੋ ਇਹ ਸਾਰੀਆਂ ਜਿਹੜੀਆਂ ਘਟਨਾਵਾਂ ਨੇ ਲਾਅ ਐਂਡ ਆਰਡਰ ਨਾਲ ਜੁੜੀਆਂ, ਅੱਜ ਵੀ ਜੇ ਦੇਖੀਏ ਪੰਜਾਬ ਦੇ ਵਿੱਚ ਲੁਧਿਆਣੇ 'ਚ ਕਲੈਸ਼ ਹੋਇਆ, ਪਟਿਆਲੇ 'ਚ ਲੜਾਈ ਹੋਈ ਆ, ਹੋਰ ਇੱਕਾ ਦੁੱਕਾ ਜਿਹੜੀਆਂ ਇਸ ਤਰ੍ਹਾਂ ਦੀਆਂ ਹਿੰਸਕ ਘਟਨਾਵਾਂ ਹੋਈਆਂ, ਉਹ ਸਾਰੀਆਂ ਦੱਸਦੀਆਂ ਕਿ ਇਸ ਸਮੇਂ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਹੈ ਜਿਹੜਾ ਉਹ ਕਿਸੇ ਵੀ ਪਾਸਿਓਂ ਅਸੀਂ ਨਹੀਂ ਕਹਿ ਸਕਦੇ ਕਿ ਠੀਕ ਠਾਕ ਆ। ਪਰ ਜਿਹੜੀਆਂ ਆਹ ਘਟਨਾਵਾਂ ਆ ਇਹ ਸਾਨੂੰ ਜ਼ਿਆਦਾ ਫਿਕਰਮੰਦ ਇਸ ਕਰਕੇ ਕਰਦੀਆਂ ਕਿਉਂਕਿ ਇਹ ਸਮਾਜਿਕ ਨੈਤਿਕ ਪਤਨ ਦੇ ਨਾਲ ਜੁੜੀਆਂ ਕਿ ਸਮਾਜ ਦੇ ਵਿੱਚ ਜਿਹੜੇ ਵਰਤਾਰੇ ਵਾਪਰ ਰਹੇ ਆ ਇਹਨਾਂ ਦੇ ਵਿੱਚ ਨੈਤਿਕਤਾ ਜਿਹੜੀ ਉਹ ਖਤਮ ਹੁੰਦੀ ਜਾ ਰਹੀ ਹੈ। ਤੇ ਜਦੋਂ ਕਿਸੇ ਸਮਾਜ ਦੀ ਨੈਤਿਕਤਾ ਖਤਮ ਹੁੰਦੀ ਹੈ ਫਿਰ ਰਿਸ਼ਤੇ ਵੀ ਖਤਮ ਹੁੰਦੇ ਆ ਤੇ ਸ਼ਾਂਤੀ ਵੀ ਖਤਮ ਹੁੰਦੀ ਹੈ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਮਾਂ ਬੋਲੀ ਦਾ ਦਿਹਾੜਾ ਪੰਜਾਬ ਦੇ ਵਿੱਚ ਤੇ ਕਿਸ ਤਰ੍ਹਾਂ ਰਿਹਾ ਤੇ ਬੁੱਧੀਜੀਵੀਆਂ ਨੇ ਵੀ ਕਹਿੰਦੇ ਗ੍ਰਿਫਤਾਰੀਆਂ ਦਿੱਤੀਆਂ। ਦੇਖੋ ਮਾਂ ਬੋਲੀ ਦਾ ਦਿਹਾੜਾ ਜਿਹੜਾ ਅੱਜ ਇਸ ਗੱਲੋਂ ਸੁਖਦ ਰਿਹਾ ਕਿ ਫੇਸਬੁੱਕ ਤੇ ਸਾਡੀ ਨੌਜਵਾਨ ਪੀੜ੍ਹੀ ਹੈ, ਨੌਜਵਾਨ ਪੀੜ੍ਹੀ ਨਹੀਂ ਹੁਣ ਤੇ ਸਾਡੀ ਬਜ਼ੁਰਗ ਪੀੜ੍ਹੀ ਵੀ ਆਉਂਦੀ ਜਾਂਦੀ ਹੈ, ਹੌਲੀ ਹੌਲੀ ਮੈਚਿਓਰ ਪੀੜ੍ਹੀ ਵੀ ਆਉਂਦੀ ਜਾਂਦੀ ਹੈ। ਸਾਰੀਆਂ ਪੀੜ੍ਹੀਆਂ ਨੇ ਬਹੁਤ ਸ਼ਿੱਦਤ ਦੇ ਨਾਲ ਪੰਜਾਬੀ ਦਿਹਾੜੇ ਨੂੰ ਸਮਰਪਿਤ ਹੋ ਕੇ ਬਹੁਤ ਸਾਰੀਆਂ ਵੰਨਗੀਆਂ ਲਿਖੀਆਂ, ਬਹੁਤ ਸਾਰੀ ਸ਼ੋਭਾ ਕੀਤੀ ਪੰਜਾਬੀ ਬੋਲੀ ਦੀ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਵਿੱਚ ਕੁਝ ਲੇਖਕਾਂ ਬੁੱਧੀਜੀਵੀਆਂ ਵੱਲੋਂ ਗ੍ਰਿਫਤਾਰੀ ਦਿੱਤੀ ਗਈ ਕਿਉਂਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਬੋਲੀ ਹੈ ਜਿਹੜੀ ਉਹ ਲਗਾਤਾਰ ਖੁੱਡੇ ਲੈਣ ਲਾਈ ਜਾ ਰਹੀ ਹੈ। ਕੱਲੀ ਪ੍ਰਸ਼ਾਸਕ ਪੱਧਰ ਤੇ ਹੀ ਪੰਜਾਬੀ ਦੇ ਨਾਲ ਵਿਤਕਰਾ ਨਹੀਂ ਹੁੰਦਾ, ਉੱਥੇ ਘਰਾਂ ਦੇ ਵਿੱਚ ਵੀ ਪੰਜਾਬੀ ਦਾ ਬੁਰਾ ਹਾਲ ਆ। ਸੋ ਇਸ ਗੱਲ ਨੂੰ ਲੈ ਕੇ ਉੱਥੇ ਗ੍ਰਿਫਤਾਰੀਆਂ ਦਿੱਤੀਆਂ ਗਈਆਂ। ਜਲੰਧਰ ਦੇ ਵਿੱਚ ਪੰਜਾਬੀ ਜਾਗਰਤੀ ਮੰਚ ਵੱਲੋਂ ਇੱਕ ਬਹੁਤ ਵੱਡਾ ਮਾਰਚ ਕੀਤਾ ਗਿਆ ਜਿਹਦੇ ਚ ਮੇਰੇ ਖਿਆਲ ਦੇ ਨਾਲ ਬਹੁਤ ਛੋਟੀ ਦੇ ਆਰਟਿਸਟ ਵੀ ਆਏ, ਕਲਾਕਾਰਾਂ ਨੇ ਵੀ ਭਾਗ ਲਿਆ, ਉਹਨਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਵੀ ਕੀਤਾ। ਇਸ ਤੋਂ ਇਲਾਵਾ ਉਸ ਮਾਰਚ ਨੇ ਸੰਦੇਸ਼ ਵੀ ਦਿੱਤਾ ਕਿ ਜੀ ਪੰਜਾਬੀ ਜਿੱਥੇ ਸਾਨੂੰ ਪੜ੍ਹਨੀ ਲਿਖਣੀ ਬੋਲਣੀ ਚਾਹੀਦੀ ਹੈ ਉੱਥੇ ਸਾਡੀਆਂ ਸਰਕਾਰਾਂ ਦਾ ਵੀ ਫਰਜ਼ ਬਣਦਾ, ਕਰਤੱਵ ਬਣਦਾ ਹੈ ਕਿ ਉਹ ਪੰਜਾਬੀ ਨੂੰ ਬਣਦਾ ਰੁਤਬਾ ਦਿਵਾਉਣ ਪੰਜਾਬ ਦੇ ਵਿੱਚ। ਠੀਕ ਆ, ਇੱਕ ਦਿਨ ਦੇ ਵਿੱਚ ਅਸੀਂ ਇੰਨੀਆਂ ਖੁਸ਼ੀਆਂ ਮਾਣ ਸਕਦੇ ਹਾਂ ਕਿ ਸਾਡੇ ਬੁੱਧੀਜੀਵ, ਸਾਡੇ ਲੇਖਕ ਹੈ ਜਿਹੜੇ ਉਹ ਗ੍ਰਿਫਤਾਰੀਆਂ ਦੇਣ ਤੱਕ ਗਏ, ਮਾਰਚ ਵੀ ਅਸੀਂ ਕੀਤੇ, ਫੇਸਬੁੱਕ ਤੇ ਅਸੀਂ ਖੂਬ ਆਪਣੀ ਮਾਂ ਬੋਲੀ ਦੇ ਨਾਲ ਸਨੇਹ ਜਤਾਇਆ। ਪਰ ਬਾਵਜੂਦ ਇਸ ਦੇ ਧਰਾਤਲ ਤੇ ਜੋ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਉਹ ਕੋਸ਼ਿਸ਼ਾਂ ਹਾਲੇ ਨਹੀਂ ਹੋ ਰਹੀਆਂ। ਉਹ ਕੋਸ਼ਿਸ਼ਾਂ ਤਾਂ ਹੀ ਹੋਣਗੀਆਂ ਜੇ ਕੋਈ ਚੰਗੀ ਸਰਕਾਰ ਆ ਕੇ ਅਫਸਰਸ਼ਾਹੀ ਦੀ ਲਗਾਮ ਕੱਸੇ। ਜਿੰਨਾ ਚਿਰ ਇਸ ਅਫਸਰਸ਼ਾਹੀ ਦੀ ਲਗਾਮ ਨਹੀਂ ਕੱਸੀ ਜਾਂਦੀ ਉਹਨਾਂ ਚਿਰ ਚਾਹੇ ਮਾਂ ਬੋਲੀ ਦਿਹਾੜਾ ਮਨਾ ਲਓ, ਚਾਹੇ ਪੰਜਾਬੀ ਭਾਸ਼ਾ ਐਕਟ ਬਣਾ ਲਓ, ਚਾਹੇ ਕੁਝ ਹੋਰ ਤੁਸੀਂ ਯਤਨ ਕਰ ਲਓ, ਉਹਨਾਂ ਚਿਰ ਇਹ ਸਾਰਥਕ ਨਹੀਂ ਹੋਣੇ ਜਿੰਨਾ ਚਿਰ ਅਫਸਰਸ਼ਾਹੀ ਦੀ ਲਗਾਮ ਖਿੱਚ ਕੇ ਇਹ ਲਾਗੂ ਨਹੀਂ ਕਰਵਾਏ ਜਾਂਦੇ। ਕਿਉਂਕਿ ਉੱਤੋਂ ਜੋ ਮਰਜ਼ੀ ਹੁਕਮ ਹੋ ਜਾਂਦੇ ਆ ਕਿ ਇਸ ਤਰ੍ਹਾਂ ਨਹੀਂ, ਇਸ ਤਰ੍ਹਾਂ ਹੋਣਾ ਚਾਹੀਦਾ, ਪਰ ਜਦੋਂ ਅਸੀਂ ਉਹਨਾਂ ਅਦਾਰਿਆਂ 'ਚ ਜਾਂਦੇ ਹਾਂ ਉੱਥੇ ਅਫਸਰ ਹਾਕਮਾਂ ਦੀ ਤਰ੍ਹਾਂ ਵਤੀਰਾ ਕਰਦੇ ਆ। ਉਹ ਬੋਲਦੇ ਵੀ ਹਿੰਦੀ ਆ, ਬੋਲਦੇ ਵੀ ਅੰਗਰੇਜ਼ੀ ਆ, ਪੰਜਾਬੀ ਬੋਲਣ ਤੋਂ ਵੀ ਕਈ ਵਾਰੀ ਮੁਨਕਰ ਹੋ ਜਾਂਦੇ ਆ। ਇੱਥੋਂ ਤੱਕ ਕਿ ਜਿਹੜੀਆਂ ਸੂਚਨਾਵਾਂ ਵਾਲੇ ਬੋਰਡ ਹੁੰਦੇ ਆ ਉਹ ਵੀ ਆਪਣੀ ਸਹੂਲਤ ਵਾਸਤੇ ਆਪਣੇ ਪੱਧਰ ਤੇ ਜਿਹੋ ਜਿਹੀ ਭਾਸ਼ਾ ਨੂੰ ਚਾਹੁੰਦੇ ਆ ਉਹਦੇ ਲਾਏ ਹੁੰਦੇ ਆ। ਸੋ ਜ਼ਰੂਰਤ ਹੈ ਕਿ ਇਸ ਮਾਮਲੇ 'ਚ ਸਰਕਾਰ ਕੁਛ ਕਰੇ, ਪਰ ਸਰਕਾਰ ਕਰੇ ਜਾਂ ਨਾ ਕਰੇ ਸਾਡਾ ਫਰਜ਼ ਜ਼ਰੂਰ ਹੈ, ਹਰੇਕ ਪੰਜਾਬੀ ਦਾ ਫਰਜ਼ ਜ਼ਰੂਰ ਹੈ ਕਿ ਇਸ ਮਾਖਿਓਂ ਮਿੱਠੀ ਬੋਲੀ ਨੂੰ ਅਸੀਂ ਜਿੰਨਾ ਵੀ ਪ੍ਰਚਾਰ ਸਕਦੇ ਹਾਂ, ਜਿੰਨਾ ਵੀ ਅਸੀਂ ਸੰਭਾਲ ਸਕਦੇ ਹਾਂ ਆਪਣੇ ਪੱਧਰ ਤੇ ਅਸੀਂ ਸੰਭਾਲੀਏ। ਖਾਸ ਤੌਰ ਤੇ ਅਸੀਂ ਬਹੁਤਾ ਤੇ ਨਹੀਂ ਕਰ ਸਕਦੇ ਆਪਣੀ ਮਾਂ ਬੋਲੀ ਲਈ, ਪਰ ਇੰਨਾ ਕੁ ਤੇ ਰੇਣ ਉਤਾਰਾ ਕਰ ਸਕਦੇ ਹਾਂ ਕਿ ਅਸੀਂ ਆਪਣੇ ਪਰਿਵਾਰ ਦੇ ਵਿੱਚ, ਆਪਣੇ ਟੱਬਰ ਦੇ ਵਿੱਚ ਬਹਿ ਕੇ ਪੰਜਾਬੀ ਨੂੰ ਅਸੀਂ ਸਤਿਕਾਰ ਦਈਏ। ਸਤਿਕਾਰ ਦੇਣ ਦੇ ਨਾਲ ਨਾਲ ਅਸੀਂ ਅਗਲੀ ਪੀੜ੍ਹੀ ਨੂੰ ਅਮਾਨਤ ਦੇ ਤੌਰ ਤੇ ਬਾਅਦਬ ਪੰਜਾਬੀ ਬੋਲੀ ਦਾ ਲੜ ਫੜਾਈਏ। ਮੇਰੇ ਖਿਆਲ ਦੇ ਨਾਲ ਇਹ ਹਰੇਕ ਦਾ ਫਰਜ਼ ਵੀ ਬਣਦਾ ਤੇ ਹਰੇਕ ਲਈ ਇਹ ਪੁੰਨ ਦਾ ਕੰਮ ਵੀ ਹੈ। ਬਿਲਕੁਲ ਜੀ, ਬਹੁਤ ਸਾਰੇ ਲੋਕ ਇਸ ਚੀਜ਼ ਦੇ ਵਿੱਚ ਲੱਗੇ ਵੀ ਹੋਏ ਆ, ਸੁਹਿਰਦ ਵੀ ਆ, ਸਾਨੂੰ ਸੁਹਿਰਦ ਹੋਣ ਦੀ ਲੋੜ ਆ। ਤੁਹਾਡਾ ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੀਆ ਜੀ। ਜੀ ਸ਼ੁਕਰੀਆ, ਬਹੁਤ ਬਹੁਤ ਇਹਨਾਂ ਦਾ ਧੰਨਵਾਦ ਹੈ ਜੀ। ਤੇ ਜਿਸ ਸਰੋਤੇ ਸਾਨੂੰ ਮਿੰਟੂ ਗੁਰਸਰੀਆ ਜੀ ਸਾਡੇ ਨਾਲ ਜੁੜਦੇ ਨੇ, ਦੱਸਦੇ ਨੇ ਕਿ ਕੀ ਕੁਛ ਵਾਪਰਿਆ। ਹੁਣ ਇਸੇ ਦੇ ਨਾਲ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਅਗਲੇ ਬੁਲਟਨ ਤੱਕ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ।